ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪੰਜਾਬੀ ਰੇਡੀਓ ਯੂਐਸਏ ਨੂੰ ਇਸ ਵੇਲੇ ਤੁਸੀਂ AM FM ਸਟੇਸ਼ਨ ਦੇ ਨਾਲ ਰੇਡੀਓ ਸੈੱਟ ਤੇ ਨੈਟ ਤੇ ਮੋਬਾਈਲ ਐਪ ਤੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਹੀ ਸੁਣ ਰਹੇ ਹੋ ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਸਾਲ 2023 ਦੀ 17 ਜਨਵਰੀ ਹੈ ਤੇ ਦਿਨ ਮੰਗਲਵਾਰ ਹੈ। ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਮਿੰਟੂ ਗੁਰਸਰੀਆ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ। ਪਹਿਲਾਂ ਫਿਰ ਕਰਾਂਗੇ ਕਿ ਅਹਿਮ ਖਬਰਾਂ ਤੇ ਚਰਚਾ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਾਡੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਕਵਰਡ ਕੈਲੀਫੋਰਨੀਆ ਤੇ ਬਾਮਾ ਕੇਅਰ ਬਾਬਤ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਕਿਸੇ ਵੀ ਪਾਲਿਸੀ ਦੇ ਵਿੱਚ ਚੇਂਜ ਕਰਾਉਣਾ ਜਾਂ ਕੋਈ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਅੱਜ ਹੀ ਡਾਇਲ ਕਰੋ 408 272 2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ। ਜੇ ਟਰਕੀਆਨਾ US ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ 415 909 0503 ਤੇ ਗੱਲ ਕਰ ਸਕਦੇ ਹੋ। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲਾ ਇੰਡੀਅਨ ਕੰਜ਼ੀਨੈਂਟਨ, ਸਰਬਜੀਤ ਸਿੰਘ ਸ਼ੋਕਰ ਟਰਲਕ GN ਲੂ ਵਾਲੇ। ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਆ ਸੈਂਤਾ ਨੇਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਜੱਸੀ ਗਿੱਲ ਬੇਕਰਸਫੀਲਡ ਤੋਂ, ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਖਬਰਾਂ ਦੀ ਸ਼ੁਰੂਆਤ ਕਰੀਏ ਮਿੰਟੂ ਜੀ ਲੋਕ ਰੋਹ ਤੋਂ। ਲੋਕਾਂ ਦੇ ਮੋਰਚੇ ਦੀ ਜਿੱਤ ਹੋਈ ਹੈ। ਪੰਜਾਬ ਸਰਕਾਰ ਵੱਲੋਂ ਜ਼ੀਰਾ ਫੈਕਟਰੀ ਬੰਦ ਕਰਨ ਦੇ ਹੁਕਮ ਦਿੱਤੇ ਗਏ ਨੇ ਤੇ ਇਹ ਹੁਕਮ ਖੁਦ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਦਿੱਤੇ ਨੇ। ਬੇਸ਼ੱਕ ਇਹਨਾਂ ਹੁਕਮਾਂ ਦਾ ਸਵਾਗਤ ਵੀ ਹੋਣਾ ਚਾਹੀਦਾ, ਪਰ ਕਈ ਸਿਆਸੀ ਮਾਹਰ ਇਹਦਾ ਇਸ਼ਾਰਾ ਜਲੰਧਰ ਦੀ ਜ਼ਿਮਨੀ ਚੋਣ ਵੱਲ ਵੀ ਕਰਦੇ ਨੇ। ਉਹ ਕਹਿੰਦੇ ਨੇ ਕਿ ਲਤੀਫਪੁਰੇ ਵੀ ਸਰਕਾਰ ਪਹੁੰਚ ਗਈ ਹੈ ਤੇ ਸਰਕਾਰ ਨੂੰ ਜ਼ੀਰੇ ਵਾਲਾ ਗੁੱਸਾ ਵੀ ਲੋਕਾਂ ਦਾ ਸ਼ਾਂਤ ਕਰਨਾ ਪਿਆ। ਕੀ ਕਹੋਗੇ ਜੀ? ਦੇਖੋ ਕੁਛ ਵੀ ਹੈ ਜਿਹੜਾ ਫੈਸਲਾ ਅੱਜ ਦਾ ਹੋਇਆ ਜੀ, ਉਹ ਰਾਜਨੀਤੀ ਨਾਲ ਤੇ ਜੁੜੇਗਾ ਹੀ ਜੁੜੇਗਾ, ਕਿਉਂਕਿ ਰਾਜਨੀਤੀ ਹੀ ਤੇ ਸਰਕਾਰ ਚਲਾ ਰਹੀ ਹੈ ਨਾ। ਬਿਲਕੁਲ ਜੀ, ਬਿਲਕੁਲ। ਇਹ ਫੈਸਲੇ ਦੇਖੋ, ਇੰਡੀਆ ਦੀ ਪੋਲਿਟਿਕਸ ਨੂੰ ਸਮਝਣਾ ਹੋਵੇ ਤਾਂ ਬਸ ਸਭ ਤੋਂ ਜ਼ਰੂਰੀ ਇਹੀ ਹੁੰਦਾ ਹੈ ਸਮਝਣਾ ਕਿ ਮਤਲਬ ਕਿ ਇਸ ਰਾਜਨੀਤੀ ਦਾ ਟ੍ਰੈਂਡ ਕੀ ਹੈ ਤੇ ਰਾਜਨੀਤੀ ਦਾ ਚਲਨ ਕੀ। ਰਾਜਨੀਤੀ ਦਾ ਚਲਨ ਹੈ ਵੋਟ ਮੁਖੀ। ਬਈ ਉਹਨਾਂ ਨੇ ਫੈਸਲੇ ਵੋਟ ਮੁਖੀ ਮੱਦੇਨਜ਼ਰ ਲੈਣੇ ਨੇ, ਉਹਨਾਂ ਨੇ ਯੂ ਟਰਨ ਵੀ ਮਾਰਨੇ ਨੇ, ਉਹਨਾਂ ਨੇ ਝੂਠ ਵੀ ਮਾਰਨੇ ਨੇ। ਇਹ ਉਹੀਓ ਸਰਕਾਰ ਹੈ ਜਿਹਨੇ ਆਖਿਆ ਸੀ ਇਹ ਗੈਰ ਕਾਨੂੰਨੀ ਧਰਨਾ ਹੈ। ਹਾਂਜੀ, ਕਿਹਾ ਸੀ। ਇਹ ਉਹੀਓ ਸਰਕਾਰ ਹੈ ਜਿਸ ਨੇ ਜਾ ਕੇ 20 ਕਰੋੜ ਰੁਪਈਆ ਉਹਨਾਂ ਨੂੰ ਕੰਪਨਸੇਟ ਕੀਤਾ ਅਦਾਲਤ ਦੇ ਵਿੱਚ। ਇਹ ਉਹੀਓ ਸਰਕਾਰ ਹੈ ਜਿਸ ਨੇ ਲਾਠੀਆਂ ਵਰਾਈਆਂ। ਤਾਂ ਗੱਲ ਇਹ ਹੈ ਕਿ ਹੁਣ ਇੱਕ ਮੌਕੇ ਤੇ ਆ ਕੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਬਈ ਜ਼ਰੂਰੀ ਹੈ। ਵੈਸੇ ਗੱਲ ਕੀ ਹੈ ਕਿ ਕਈ ਵਾਰ ਰਾਜਨੀਤੀ ਹੈ, ਰਾਜਨੀਤੀ ਨੂੰ ਅਸੀਂ ਹੋਰ ਪੱਖ ਤੋਂ ਲਾਈਏ ਤਾਂ ਉਹ ਵੀ ਫਿਰ ਇੱਕ ਸੰਭਾਵਨਾ ਨਿਕਲੇਗੀ। ਜੇ ਇਧਰੋਂ ਤੁਸੀਂ ਜੋੜ ਕੇ ਦੇਖਦੇ ਹੋ ਤਾਂ ਮੈਂ ਇਹਨੂੰ ਦੂਸਰੇ ਢੰਗ ਨਾਲ ਵੀ ਜੋੜ ਕੇ ਦੇਖ ਲੈਣਾ ਕਿ ਬਈ ਹੋ ਸਕਦਾ ਹੈ ਕਿ ਇਹ ਇੱਕ ਗੇਮ ਹੋਵੇ। ਜਲੰਧਰ ਵਾਲਾ ਇਲੈਕਸ਼ਨ ਵੀ ਲੰਘ ਜਾਏਗਾ ਤੇ ਉਧਰੋਂ ਹਾਈ ਕੋਰਟ ਦੇ ਵਿੱਚ ਮਾਮਲਾ ਹੈ। ਹਾਈ ਕੋਰਟ ਕੱਲ ਨੂੰ ਉਹਨਾਂ ਦੇ ਹੱਕ 'ਚ ਸਟੇ ਕਰਦੇ। ਇਹ ਕਹਿਣਗੇ ਕਿ ਦੇਖੋ ਜੀ ਅਸੀਂ ਤੇ ਸਾਰਾ ਕੁਝ ਕਰ ਦਿੱਤਾ ਸੀਗਾ ਨਾ, ਹੁਣ ਕੋਰਟ ਦੇ ਅੱਗੇ ਸਾਡਾ ਕੀ ਵਾਹ ਚੱਲੇਗਾ। ਜੀ ਬਿਲਕੁਲ। ਤਾਂ ਸੱਪ ਵੀ ਮਰ ਗਿਆ ਤੇ ਸੋਟਾ ਵੀ ਬਚ ਗਿਆ ਨਾ। ਫਿਰ ਰਾਜਨੀਤੀ ਨੂੰ ਜੇ ਅਸੀਂ ਇਹਨਾਂ ਗਣਿਤਾਂ ਮਣਿਤਾਂ 'ਚ ਲੈਨੇ ਆ ਤਾਂ ਫਿਰ ਇਹ ਵੀ ਤੇ ਚੀਜ਼ਾਂ ਹੋਣਗੀਆਂ ਨਾ। ਇਹ ਵੀ ਤੇ ਚੀਜ਼ਾਂ ਸਾਨੂੰ ਸਮਝਣੀਆਂ ਪੈਣਗੀਆਂ ਕਿ ਫਿਰ ਤਾਂ ਭਾਈ ਸਾਰਾ ਕੁਝ ਜਿਹੜਾ ਉਹ ਇੱਧਰ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾਏਗਾ। ਔਰ ਇਹ ਸਾਰਾ ਕੁਝ ਹੈ ਵੀ ਹੈ। ਹੁਣ ਤੱਕ ਮੋਰਚਾ ਜਾਰੀ ਹੈ। ਉਸ ਮੋਰਚੇ ਦੇ ਵਿੱਚ ਬੈਠੇ ਲੋਕ ਜਿਹੜੇ ਉਹ ਹਾਲੇ ਉੱਠੇ ਨਹੀਂ ਹੈ। ਇਹ ਨਹੀਂ ਹੈ ਕਿ ਮਾਨ ਸਾਹਿਬ ਨੇ ਇੱਕ ਵੀਡੀਓ ਪਾਇਆ 2 ਮਿੰਟ ਦਾ ਕਿ ਭਾਈ ਮੈਨੂੰ ਅੱਜ ਅਚਾਨਕ ਚੇਤਾ ਆਇਆ ਕਿ ਪਾਣੀ ਗੰਦਲਾ ਹੋ ਰਿਹਾ, ਆਪਾਂ ਪਾਣੀ ਗੰਦਲਾ ਨਹੀਂ ਹੋਣ ਦੇਣਾ, ਆਪਾਂ ਫੈਕਟਰੀ ਬੰਦ ਕਰ ਦੇਣੀ ਹੈ। ਐਸਾ ਨਹੀਂ ਹੈ ਕਿ ਵੀਡੀਓ ਪਈ ਤੇ ਉਹ ਵੀਡੀਓ ਜਿਹੜੀ ਹੈ ਉਹਨਾਂ ਦੇ ਮੋਬਾਈਲ 'ਚ ਟਿੰਗ ਟਿੰਗ ਕਰਦੀ ਆਏਗੀ ਤੇ ਉਹਨਾਂ ਨੇ ਨਾਲ ਦੀ ਨਾਲ ਕਿਹਾ ਕਿ ਮੋਰਚਾ ਫਤਿਹ ਹੈ। ਐਸਾ ਨਹੀਂ ਹੈ। ਧੰਨਵਾਦ ਉਹਨਾਂ ਨੇ ਕੀਤਾ ਹੈ। ਧੰਨਵਾਦ ਕਰਨ ਤੋਂ ਬਾਅਦ ਹਾਲੇ ਵੀ ਮੋਰਚਾ ਜਿਉਂਦਾ ਤਿਉਂ ਆ। ਜਦੋਂ ਤੱਕ, ਕਿਉਂਕਿ ਮੈਂ ਜਿਹੜਾ ਇਹਨਾਂ ਦਾ ਵਕੀਲ ਆ ਵਾਲੀ ਸਾਹਿਬ, ਉਹਨਾਂ ਦੀ ਗੱਲ ਸੁਣ ਰਿਹਾ ਸੀ। ਉਹ ਕਹਿੰਦੇ ਸਾਡੇ ਤੱਕ ਨੋਟਿਸ ਹੀ ਨਹੀਂ ਆਇਆ ਹੁਣ ਤੱਕ।
ਤੁਸੀਂ ਕੋਈ ਵੀ ਜਦੋਂ ਫੈਸਲਾ ਕਰਦੇ ਹੋ ਜੀ ਸਰਕਾਰੀ ਪੱਧਰ ਤੇ, ਸਭ ਤੋਂ ਪਹਿਲਾਂ ਤੇ ਜ਼ਰੂਰੀ ਇਹ ਹੁੰਦਾ ਹੈ ਨਾ ਕਿ ਤੁਸੀਂ ਕੋਈ ਕਿਸੇ ਚੀਜ਼ ਨੂੰ ਨੋਟੀਫਾਈਡ ਕਰੋ, ਕੋਈ ਕਿਸੇ ਚੀਜ਼ ਦਾ ਨੋਟਿਸ ਕੱਢੋ। ਹਾਂ ਹਾਲ ਦੀ ਘੜੀ ਨੋਟਿਸ ਨਹੀਂ ਆਇਆ, ਹੂੰ ਜਦੋਂ ਨੋਟਿਸ ਆਏਗਾ ਉਹਨੂੰ ਫਿਰ ਆਪਾਂ ਆਫੀਸ਼ੀਅਲੀ ਮੰਨ ਲਵਾਂਗੇ। ਜੀ ਹਾਲ ਦੀ ਘੜੀ ਤਾਂ ਐਲਾਨ ਹੈ, ਜੀ ਕਿਉਂਕਿ ਮੁੱਖ ਮੰਤਰੀ ਮਾਨ ਹੈ ਤੇ ਹਾਲ ਦੀ ਘੜੀ ਐਲਾਨ ਹੈ। ਪਰ ਇਹ ਹੈ ਕਿ ਮੁੱਖ ਮੰਤਰੀ ਜੇ ਮੰਨ ਲਓ ਕੱਲ ਨੂੰ ਇਸ ਤਰ੍ਹਾਂ ਕਹਿ ਲਓ ਕਿ ਆਪਣੀ ਗੱਲ ਤੋਂ ਪਲਟਦੇ ਤਾਂ ਉਹ ਤਾਂ ਬਹੁਤ ਔਖਾ ਹੋ ਜਾਏਗਾ, ਜੀ ਤਾਂ ਬਹੁਤ ਮੁਸ਼ਕਲ ਹੈ। ਆਪਣੀ ਗੱਲ ਤੇ ਉਹ ਕਾਇਮ ਨੇ, ਹੂੰ ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ ਕਿ ਸਰਕਾਰ ਬੰਦ ਵੀ ਕਰ ਦੇਗੀ। ਪਰ ਜੇ ਹੁਣ ਸ਼ੱਕ ਹੀ ਕਰੀ ਚੱਲੀਏ ਸਰਕਾਰ ਤੇ, ਤਾਂ ਫਿਰ ਤਾਂ ਬਥੇਰਾ ਕੁਛ ਹੋਏਗਾ। ਜੀ ਜੀ ਮਤਲਬ ਕਿ ਫਿਰ ਤਾਂ ਆਪਾਂ ਇਹ ਵੀ ਇੱਕ ਗੁੰਜਾਇਸ਼ ਰੱਖ ਸਕਦੇ ਹਾਂ ਨਾ ਸ਼ੱਕ ਦੀ ਬਿਨਾਂ ਤੇ, ਕਿ ਦੇਖੋ ਜੀ ਇਹ ਕਹਿ ਦਿੱਤਾ ਇਹਨਾਂ ਨੇ, ਹੋ ਸਕਦਾ ਮਹੀਨਾ 2 ਮਹੀਨੇ 3 ਮਹੀਨੇ ਟਰਕਾ ਕੇ ਤੇ ਇਸ ਚੀਜ਼ ਨੂੰ ਕੋਈ ਕਾਗਜ਼ੀ ਪੱਤਰੀ ਨਾ ਕਰਨ। ਪਰ ਕਿਉਂਕਿ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਹੈ, ਸੋ ਇਸ ਕਰਕੇ ਲਿਖਾ ਪੱਤਰੀ ਤੋਂ ਬਗੈਰ ਕੁਛ ਵੀ ਨਹੀਂ ਹੋਣਾ। ਜੇ ਉੱਥੇ ਜਾ ਕੇ ਕਹਿਣਗੇ ਤਾਂ ਉੱਥੇ ਲਿਖਤੀ ਹੀ ਮੰਨੀ ਜਾਣੀ ਹੈ। ਜਾਂ ਦੇਖੋ ਜੀ ਇਹਨਾਂ ਨੂੰ ਆਰਡਰ ਹੋਏ ਨੇ, ਫੈਕਟਰੀ ਵਾਲਿਆਂ ਨੇ ਵੀ ਜੇ ਕੋਈ ਕੱਲ ਨੂੰ ਉੱਥੇ ਕੇਸ ਲਾਉਣਾ ਕਿਸੇ ਕਿਸਮ ਦਾ, ਜਿਹੜੀ ਕੋਈ ਉਹਨਾਂ ਦੇ ਕੋਲ ਕਾਨੂੰਨੀ ਚਾਰਾਜੋਈ ਦੀ ਹੈਗੀ ਹੈ ਆਪਸ਼ਨ, ਤਾਂ ਤਦ ਵੀ ਉਹਨਾਂ ਨੇ ਲਿਖਤ ਦਿਖਾ ਕੇ ਕੇਸ ਲਾਉਣਾ ਹੈ। ਸੋ ਇਸ ਕਰਕੇ ਇਹਨਾਂ ਦੇ ਵਕੀਲ ਹਾਲੇ ਕਹਿ ਰਹੇ ਆ ਕਿ ਸਾਨੂੰ ਕੋਈ ਨੋਟਿਸ ਨਹੀਂ ਆਇਆ, ਜਿਵੇਂ ਨੋਟਿਸ ਆਏਗਾ ਫਿਰ ਅਸੀਂ ਪੜਾਂਗੇ, ਫਿਰ ਉਸ ਤੋਂ ਬਾਅਦ ਅਗਲਾ ਵਿਚਾਰ ਕਰਾਂਗੇ। ਬਾਕੀ ਦੇਖੋ ਇਹ ਸਾਰਾ ਕੁਝ ਹੁੰਦਾ ਹੀ ਹੈ, ਸਰਕਾਰ ਦੇ ਸਮਰਥਕ ਤਾਂ ਇਸ ਨੂੰ ਬਹੁਤ ਵੱਡਾ ਫੈਸਲਾ ਕਹਿਣਗੇ, ਪਰ ਦੂਸਰੇ ਜਿਹੜੇ ਆਲੋਚਕ ਹੁੰਦੇ ਆ ਉਹ ਦੂਸਰੇ ਪੱਖ ਤੋਂ ਲੈਣਗੇ ਕਿ ਦੇਖੋ ਇੰਨਾ ਸਮਾਂ ਲਾ ਦਿੱਤਾ ਇਹਨਾਂ ਨੇ, ਜੇ ਕਰਨਾ ਸੀ ਤਾਂ ਉਦੋਂ ਕਰ ਦਿੰਦੇ, ਫਿਰ ਇਹਨਾਂ ਨੇ ਇਹਨਾਂ ਦੇ ਮੋਰਚੇ ਦੇ ਵਿਰੋਧ ਦੇ ਵਿੱਚ ਬਿਆਨ ਕਿਉਂ ਦਿੱਤੇ ਨੇ। ਹੁਣ ਇੱਕ ਧਿਰ ਐਸੀ ਵੀ ਹੁੰਦੀ ਹੈ ਜਿੱਦਾਂ ਹੁਣ ਆਪਾਂ ਜੋੜ ਰਹੇ ਹਾਂ ਪੱਤਰਕਾਰਾਂ ਦੀ ਜਾਂ ਵਿਦਵਾਨਾਂ ਦੀ, ਕਿ ਇਹ ਜੀ ਫਲਾਣੀ ਚੋਣ ਦੇ ਮੱਦੇਨਜ਼ਰ ਹੈ, ਚੋਣ ਦੀ ਹਾਲੇ ਕੋਈ ਡੇਟ ਡਿਕਲੇਅਰ ਨਹੀਂ ਹੋਈ। ਇਹ ਵੀ ਇੱਕ ਪਸੂੜੀ ਆ, ਡੇਟ ਡਿਕਲੇਅਰ ਨਹੀਂ ਹੋਈ ਹਾਲੇ, 6 ਮਹੀਨੇ ਦੇ ਸਮੇਂ ਦੇ ਦੌਰਾਨ ਕਿਸੇ ਵੇਲੇ ਵੀ ਇਲੈਕਸ਼ਨ ਹੋ ਸਕਦਾ ਹੈ। ਪਰ ਉਸ ਤੋਂ ਪਹਿਲਾਂ ਲਤੀਫਪੁਰੇ ਵਾਲਾ ਮਸਲਾ ਵੀ ਤਾਂ ਫਿਰ ਹੱਲ ਕਰਨਾ ਪਏਗਾ, ਕਿਉਂਕਿ ਇਹ ਤਾਂ ਜੀਰਾ ਜਲੰਧਰ ਤੋਂ ਘੱਟੋ ਘੱਟ 150 ਕਿਲੋਮੀਟਰ ਸਾਈਡ ਤੇ ਹੈ ਤੇ ਲਤੀਫਪੁਰਾ ਤਾਂ ਜਲੰਧਰ ਦੇ ਹਿੱਕ ਦੇ ਉੱਤੇ ਹੈ ਨਾ। ਫਿਰ ਤੁਹਾਨੂੰ ਉਹ ਵੀ ਮਸਲਾ ਹੱਲ ਕਰਨਾ ਪਏਗਾ, ਕਿਉਂਕਿ ਇੱਥੋਂ ਉੱਠੀਆਂ ਜਥੇਬੰਦੀਆਂ ਹੋ ਸਕਦੀਆਂ ਕੱਲ ਨੂੰ ਉੱਥੇ ਬੈਠ ਜਾਣ। ਤਾਂ ਇਹਦਾ ਮਤਲਬ ਇਹ ਵੀ ਮੰਨ ਲਿਆ ਜਾਵੇ, ਤੁਹਾਡੀ ਗੱਲ ਚੋਂ ਗੱਲ ਕੱਢ ਰਿਹਾ ਵਾਂ, ਕਿ ਫਿਰ ਲਤੀਫਪੁਰੇ ਦਾ ਵੀ ਮਸਲਾ ਹੱਲ ਹੋਇਆ ਲਓ। ਇਹਦਾ ਮਤਲਬ ਕਿ ਜਿਹੜੇ ਘਰ ਢਾਏ ਸੀਗੇ ਉੱਥੇ ਘਰ ਬਣਾਏ ਜਾਣਗੇ। ਐਸੀ ਵੀ ਤਾਂ ਫਿਰ ਗੁੰਜਾਇਸ਼ ਰੱਖੀ ਜਾ ਸਕਦੀ ਹੈ ਨਾ ਸੰਭਾਵਨਾ ਦੀ, ਕਿ ਜਿਮਨੀ ਚੋਣ ਦੇ ਮੱਦੇਨਜ਼ਰ ਹੈ ਤਾਂ ਫਿਰ ਜਿਮਨੀ ਚੋਣ ਜਿੱਥੇ ਹੋਣੀ ਹੈ ਉੱਥੇ ਇਹ ਸਮਝਿਆ ਜਾਵੇ ਕਿ ਵਸੇਬਾ ਵੀ ਹੋਏਗਾ, ਵਸੇਬਾ ਵੀ ਹੋ ਜਾਏਗਾ। ਬਾਕੀ ਇਹ ਚੀਜ਼ਾਂ ਜਿਹੜੀਆਂ ਨੇ ਚਲੋ ਇਹ ਚੱਲਦੀਆਂ ਰਹਿੰਦੀਆਂ ਨੇ, ਕੋਖ ਪੜਤਾਲਾਂ ਹੁੰਦੀਆਂ ਰਹਿੰਦੀਆਂ ਨੇ, ਨਗੋਚਾਂ ਨਿਕਲਦੀਆਂ ਰਹਿੰਦੀਆਂ ਨੇ, ਪਰ ਮੈਂ ਸਮਝਦਾ ਕਿ ਲੋਕ ਰੋਹ ਦੇ ਅੱਗੇ ਝੁਕਣ ਵਾਲੀ ਸਰਕਾਰ ਵੀ ਕੋਈ ਕਮਲੀ ਸਰਕਾਰ ਨਹੀਂ ਹੁੰਦੀ, ਚੰਗੀ ਸਰਕਾਰ ਹੀ ਹੁੰਦੀ ਹੈ। ਪਰ ਇੱਥੇ ਦੋ ਚੀਜ਼ਾਂ ਨੇ। ਨੰਬਰ 1, ਜੋ 12 ਸਾਲ ਪਹਿਲਾਂ ਹੋ ਜਾਣਾ ਚਾਹੀਦਾ ਸੀ, ਜੇ ਅੱਜ ਹੋ ਰਿਹਾ ਤਾਂ ਉਹਦੇ ਵਿੱਚ ਵੀ ਸਾਨੂੰ ਕੁਝ ਸਿੱਖਣ ਦੀ ਜ਼ਰੂਰਤ ਹੈ। ਕਿਉਂ? ਕਿਉਂਕਿ 7-8 ਚ ਕਮੇਟੀ ਬਣਦੀ ਹੈ, 11 ਚ ਉਹ ਆਪਣੀ ਰਿਪੋਰਟ ਫਾਈਲ ਕਰ ਦਿੰਦੀ ਹੈ, ਟੇਬਲ ਕਰ ਦਿੰਦੀ ਹੈ ਵਿਧਾਨ ਸਭਾ ਚ। ਫਿਰ ਤੁਸੀਂ ਦੇਖ ਲਓ ਕਿ ਅੱਜ 11 ਸਾਲ 12 ਸਾਲ ਲੱਗ ਗਏ ਨੇ। ਜੇ ਸਾਰਾ ਕੁਝ ਗਲਤ ਸੀ ਤਾਂ ਜਿਹੜੇ ਸਾਰਾ ਕੁਝ ਗਲਤ ਨੂੰ ਚਲਾਈ ਗਏ ਹੁਣ ਤੱਕ, ਕਿ ਕਦੇ ਉਹਨਾਂ ਦੀ ਜਵਾਬਦੇਹੀ ਤੈਅ ਹੋਏਗੀ, ਚਾਹੇ ਉਹ ਸਰਕਾਰ ਵਾਲੇ ਹੋਣ ਤੇ ਚਾਹੇ ਅਫਸਰਸ਼ਾਹੀ ਵਾਲੇ ਹੋਣ, ਜਿਨ੍ਹਾਂ ਦਾ ਇਹ ਹੱਕ ਬਣਦਾ ਹੈ, ਅਹੁਦਿਆਂ ਤੇ ਰਹਿੰਦੇ ਆ, ਨੌਕਰੀਆਂ ਤੇ ਰਹਿੰਦੇ ਆ, ਕਿ ਜਾ ਕੇ ਤੁਸੀਂ ਪ੍ਰੋਪਰ ਇਨਸਪੈਕਸ਼ਨ ਕਰੋ ਇਹਨਾਂ ਚੀਜ਼ਾਂ ਦੀ। ਕੀ ਅਸੀਂ ਉਹਨਾਂ ਨੂੰ ਜਵਾਬਦੇਹ ਬਣਾ ਪਾਵਾਂਗੇ? ਦੂਜੀ ਜਿਹੜੀ ਗੱਲ ਪਤੇ ਦੀ ਹੈ ਉਹ ਇਹ ਹੈ ਕਿ ਦੇਖੋ ਮੱਤੇਵਾੜਾ ਵਾਲਾ ਮਾਮਲਾ ਸੀ, ਅਸੀਂ ਇਹਨੂੰ ਜਿੱਤ ਮੰਨਿਆ, ਨੋ ਡਾਊਟ ਜਿੱਤ ਹੁੰਦੀ ਹੈ ਲੋਕਾਂ ਦੀ ਤੇ ਹੋਣੀ ਚਾਹੀਦੀ ਵੀ ਆ। ਜੰਗਲਾਂ ਦੇ ਵਿਰੁੱਧ ਸਾਰੇ ਜਿਸ ਤਰ੍ਹਾਂ ਦੀ ਗਤੀਵਿਧੀ ਹੋਈ ਤਾਂ ਸਾਰੇ ਖੜ ਗਏ ਸਨ ਕਿ ਕਾਰਵਾਈ ਨਹੀਂ ਹੋਣੀ ਚਾਹੀਦੀ। ਪਰ ਤੁਹਾਨੂੰ ਇਹ ਵੀ ਪਤਾ ਕਿ ਟੈਕਸਟਾਈਲ ਪਾਰਕ ਸੀਗਾ ਜਿਹੜਾ ਉਹ ਸਾਡੇ ਹੱਥੋਂ ਖੁੱਸ ਗਿਆ। ਪੰਜਾਬ ਸਰਕਾਰ ਜਗ੍ਹਾ ਨਹੀਂ ਦੇ ਸਕੀ ਤਾਂ ਪੰਜਾਬ ਨੂੰ ਡੀਲਿਸਟ ਕਰ ਦਿੱਤਾ ਗਿਆ, ਉਹਦੇ ਚੋਂ ਲਿਸਟ ਤੋਂ ਬਾਹਰ ਕਰ ਦਿੱਤਾ ਗਿਆ। ਦੂਜੀ ਚੀਜ਼ ਜਿਹੜੀ ਹੈ ਕਿ ਅੱਜ ਵੇਲਾ ਹੈ ਇੱਕ ਫੈਕਟਰੀ, ਚਲੋ ਠੀਕ ਆ, ਚਾਹੇ ਉਹ ਸਿਆਸੀ ਕਾਰਨ ਰਹੇ ਹੋਣ, ਪਰ ਮੈਂ ਚਲੋ ਵਧੀਆ ਫੈਸਲਾ ਗਿਣਦਾ, ਮੈਂ ਸਰਕਾਰ ਨੂੰ ਮਾੜਾ ਨਹੀਂ ਗਿਣਦਾ ਜੇ ਕੋਈ ਲੋਕ ਰੋਹ ਦੀ ਵੀ ਕਦਰ ਕਰਦੀ ਹੈ, ਦੇਰ ਸਵੇਰ ਸਹੀ। ਪਰ ਗੱਲ ਇਹ ਹੈ ਕਿ ਪਹਿਲਾਂ ਸੋਚ ਲੈਣਾ ਚਾਹੀਦਾ ਕਿ ਗਲਤ ਕੀ ਹੈ, ਸਹੀ ਕੀ ਹੈ। ਮਸਲਾ ਅੱਜ ਇਹ ਆ ਕਿ ਇਹ ਸਿਲਸਿਲਾ ਹੁਣ ਰੁਕੇਗਾ ਨਹੀਂ। ਕਿਸਾਨ ਅੰਦੋਲਨ ਤੋਂ ਬਾਅਦ ਮੱਤੇਵਾੜਾ, ਮੱਤੇਵਾੜੇ ਤੋਂ ਬਾਅਦ ਜੀਰਾ ਮੋਰਚਾ ਕਿਤੇ ਹੋਰ ਵੀ ਲੱਗ ਸਕਦਾ ਹੈ। ਸੋ ਇਸ ਕਰਕੇ ਇਹ ਵੇਲਾ ਜਿਹੜਾ ਹੈਗਾ ਉਹ ਪੰਜਾਬ ਵਾਸਤੇ ਇਸ ਪੱਖ ਤੋਂ ਮਹੱਤਵਪੂਰਨ ਹੈ ਕਿ ਬਈ ਆਪਣੀ ਤੁਸੀਂ ਪਾਲਿਸੀ ਲੈ ਕੇ ਆਓ, ਉਦਯੋਗਿਕ ਪਾਲਿਸੀ ਲੈ ਕੇ ਆਓ, ਜਿਹਦੇ ਚ ਉਦਯੋਗ ਵਾਸਤੇ ਵੀ ਜਗ੍ਹਾ ਰਹੇ ਤੇ ਲੋਕਾਂ ਲਈ ਜੋ
ਆਕਸੀਜਨ ਚਾਹੀਦੀ ਆ, ਜੀ ਸ਼ੁੱਧ ਹਵਾ, ਪਾਣੀ ਚਾਹੀਦਾ ਹੈ, ਉਹ ਵੀ ਬਚਿਆ ਰਹੇ। ਹੁਣ ਜੇ ਆਪਾਂ ਇਕੱਲੇ ਇਸ ਪੱਖ ਤੋਂ ਵੀ ਲਵੋਗੇ ਕਿ ਲੋਕ ਮੋਰਚੇ ਦੀ ਜਿੱਤ ਹੋ ਗਈ, ਲੋਕ ਰੋਹ ਦੀ ਜਿੱਤ ਹੋ ਗਈ, ਜੀ ਤੇ ਲੋਕ ਰੋਹ ਦੇ ਵਿੱਚ ਤਾਂ ਫਿਰ ਸਿਆਸਤ ਵੀ ਵੜ ਜਾਂਦੀ ਹੈ ਨਾ ਸਮਾਂ ਪਾ ਕੇ। ਉਹ ਤਾਂ ਫਿਰ ਬਹੁਤ ਥਾਵਾਂ ਤੇ ਸਾਨੂੰ ਵੇਖਣ ਨੂੰ ਮਿਲੇਗਾ ਸਾਰਾ ਕੁਝ। ਤਾਂ ਜ਼ਰੂਰਤ ਇਸ ਗੱਲ ਦੀ ਹੈ ਕਿ ਵੇਲਾ ਹੈ ਕਿ ਜਦੋਂ ਤੁਸੀਂ ਇੱਕ ਨਵੀਂ ਪਾਲਿਸੀ ਲੈ ਕੇ ਆਓ, ਸਾਰੀਆਂ ਚੀਜ਼ਾਂ ਨੂੰ ਠੀਕ ਕਰੋ ਕਿ ਇੰਡਸਟਰੀ ਵੀ ਚੱਲੇ, ਤੇ ਉਹਦੇ ਵਿੱਚ ਜੋ ਮਤਲਬ ਕਿ ਨੁਕਸਾਨ ਹੋਣ ਦੀ ਗੁੰਜਾਇਸ਼ ਰਹਿੰਦੀ ਹੈ ਉਹ ਨਿਲ ਵਟਾ ਸਨਾਟਾ ਹੋਵੇ ਬਿਲਕੁਲ। ਤੇ ਇਹ ਵੇਲਾ ਵੀ ਹੈ ਸਿੱਖਣ ਦਾ। ਇਹ ਨਹੀਂ ਹੈ ਕਿ ਇਕੱਲੇ ਜਸ਼ਨ ਮਨਾ ਲਓ, ਇਹਦੇ ਵਾਸਤੇ ਇੱਕ ਟੇਬਲ ਤੇ ਵਾਤਾਵਰਣ ਪ੍ਰੇਮੀ ਸੱਦੋ, ਮਾਹਰ ਸੱਦੋ, ਭੂਮੀ ਦੇ, ਹਵਾ ਦੇ ਸਾਰੇ ਮਾਹਰ ਸੱਦ ਕੇ ਤਾਂ ਤੁਸੀਂ ਉਦਯੋਗਪਤੀਆਂ ਨੂੰ ਵੀ ਵਿੱਚ ਬਿਠਾ ਲਓ, ਜਿਹੜੇ ਤੁਹਾਡੇ ਨਵੇਂ ਇਨਵੈਸਟਰ ਹੈ ਉਹਨਾਂ ਨੂੰ ਵੀ ਵਿੱਚ ਬਿਠਾ ਲਓ, ਚੰਗੇ ਰਹੋਗੇ ਜੀ। ਏਦਾਂ ਠੀਕ ਹੈ। ਨਹੀਂ, ਮੈਨੂੰ ਇੱਕ ਚੀਜ਼ ਦੀ ਹਮੇਸ਼ਾ ਇਹ ਗੱਲ ਜਿਹੜੀ ਹੈ ਨਾ ਥੋੜੀ ਰੜਕਦੀ ਰਹਿੰਦੀ ਹੈ ਕਿ ਇੱਕ ਆਪਾਂ ਜਿੱਤ ਦੇਖਦੇ ਹਾਂ, ਜਿੱਤ ਪਿੱਛੇ ਕੀਮਤ ਤੇ ਦੇਖੋ ਨਾ, 40 ਪਿੰਡ 6 ਮਹੀਨੇ 6 ਵੀ ਹੁਣ ਤੱਕ ਕਹਿ ਸਕਦੇ ਹਾਂ ਕਿ ਤਕਰੀਬਨ 7 ਹੋ ਗਏ ਜੀ, 6-7 ਮਹੀਨੇ। ਤਾਂ ਉਹ 40 ਪਿੰਡ ਕਿੰਨੀ ਮਤਲਬ ਕਿ ਬੰਦਿਆਂ ਦੀ ਤਾਦਾਦ, ਕਿੰਨੇ ਘੰਟੇ ਉਹਨਾਂ ਦੇ ਵੇਸਟ ਹੋਏ ਆ, ਕਿੰਨਾ ਉਹਨਾਂ ਦਾ ਸਰਮਾਇਆ ਲੱਗਾ, ਉਹਦੀ ਕੀਮਤ ਤੇ ਵੇਖੋ ਨਾ ਜਿੱਤ ਦੀ। ਬਿਲਕੁਲ ਬਿਲਕੁਲ, ਬਹੁਤ ਵੱਡੀ ਜਿੱਤ ਤੇ 2 ਅੱਖਰਾਂ ਚ ਜੱਜੇ ਨੂੰ ਸਿਹਾਰੀ ਉੱਤੇ ਅੱਧਕ ਤੇ ਤੱਤਾ। ਗੱਲ ਇਹ ਹੈ ਕਿ ਉਹਦੇ ਪਿੱਛੇ ਜਿੱਤ ਨੂੰ ਬਣਾਉਣ ਪਿੱਛੇ ਕੀ ਕੁਝ ਗਵਾਉਣਾ ਪੈਂਦਾ ਹੈ। ਸੋ ਇਸ ਕਰਕੇ ਵੇਲਾ ਹੈ ਕਿ ਤੁਸੀਂ ਆਪਣੀ ਪਾਲਿਸੀ ਨੂੰ ਦੁਬਾਰ ਤੋਂ ਘੜੋ ਕਿ ਹਾਂ ਬਈ ਇਨਵੈਸਟਰਾਂ ਨੂੰ ਸੱਦਾ, ਪਰ ਆ ਸਾਡੀਆਂ ਸ਼ਰਤਾਂ ਹੋਣਗੀਆਂ, ਆ ਸਾਡੇ ਪੈਮਾਨੇ ਹੋਣਗੇ, ਇਸ ਤਾਂ ਕਿ ਇਸ ਤਰ੍ਹਾਂ ਫਿਰ ਕੱਲ ਨੂੰ ਇਹ ਚੀਜ਼ਾਂ ਜਿਹੜੀਆਂ ਉਹ ਖਰਾਬ ਨਾ ਹੋਣ। ਹਾਂਜੀ ਬਿਲਕੁਲ ਬਿਲਕੁਲ, ਇਹ ਤਾਂ ਦੇਖੋ ਇਹ ਗੱਲ ਹੈਗੀ ਹੈ ਕਿ ਮਾਨ ਸਾਹਿਬ ਦੇ ਸਮਰਥਕ ਕਹਿਣਗੇ ਵੀ ਇਹ ਫੈਸਲਾ ਲੋਕਾਂ ਦੇ ਹੱਕ ਦੇ ਵਿੱਚ ਲਿਆ ਗਿਆ, ਜਿਵੇਂ ਤੁਸੀਂ ਦੱਸਿਆ ਹੀ ਹੈ। ਪਰ ਇਹਦੀ ਨਾਲ ਮਿੰਟੂ ਜਿਹੜਾ ਆਪਾਂ ਹਵਾ, ਧਰਤੀ, ਪਾਣੀ ਦੂਸ਼ਿਤ ਹੋ ਗਿਆ ਪਿਛਲੇ ਕਈ ਸਾਲਾਂ ਤੋਂ, ਉਹਦੀ ਭਰਪਾਈ ਵੀ ਬਹੁਤ ਔਖੀ ਹੈ। ਉਹ ਕੁਦਰਤੀ ਵਸੀਲੇ, ਇੱਕ ਬਹੁਤ ਵੱਡੀ ਬਹਿਸ ਹੈ ਕਿ ਸਾਨੂੰ ਉਦਯੋਗ ਵੀ ਚਾਹੀਦਾ, ਸਾਨੂੰ ਇੰਪਲਾਇਮੈਂਟ ਵੀ ਚਾਹੀਦੀ ਹੈ, ਤੇ ਅਸੀਂ ਕੁਦਰਤੀ ਵਸੀਲੇ ਵੀ ਬਚਾਉਣੇ ਆ। ਹੁਣ ਇਹਦੇ ਵਿੱਚ ਜਿਹੜਾ ਬੈਲੈਂਸ ਆ ਉਹੀ ਸਰਕਾਰਾਂ ਨੇ ਕਾਇਮ ਰੱਖਣਾ। ਨਹੀਂ ਜੀ ਦੇਖੋ, ਉਦਯੋਗ ਮੈਂ ਉਹੀ ਤਾਂ ਕਹਿ ਰਿਹਾ, ਮੈਂ ਤਾਂ ਤੁਹਾਨੂੰ ਇੱਕ ਭਵਿੱਖ ਦੀ ਗੱਲ ਦੱਸ ਰਿਹਾ ਵਾਂ, ਪਿੱਛੇ ਦੀ ਨਹੀਂ, ਭਵਿੱਖ ਦੀ ਦੱਸ ਰਿਹਾ ਕਿ ਸੱਜਣੋ ਹੁਣ ਵੇਲਾ ਹੈ, ਹੁਣ ਤੁਸੀਂ ਆਪਣੀ ਨਵੀਂ ਪਾਲਿਸੀ ਲੈ ਕੇ ਆਓ ਜੀ, ਜਿਹੜੀ ਵਾਤਾਵਰਣ ਪੱਖੀ ਹੋਵੇ। ਜਿੰਨੇ ਉਦਯੋਗ ਲਾਉਣਾ ਲਾਵੇ, ਨਹੀਂ ਤਾਂ ਬਈ ਠੀਕ ਹੈ, ਜਿਵੇਂ ਅਸੀਂ ਬੈਠੇ ਹਾਂ ਭੁੱਖੇ, ਠੀਕ ਠਾਕ ਹੈ, ਜਿਵੇਂ ਦਾ ਕੰਮ ਚੱਲਦਾ ਫਿਰ ਚਲਾਈ ਚਲੋ। ਤੇ ਜੇ ਕੋਈ ਇਨਵੈਸਟਰ ਆਏਗਾ ਤਾਂ ਉਹ ਆਪਦਾ ਸੋਚ ਕੇ ਆਵੇ। ਹੁਣ ਉਹੀ ਤਾਂ ਮੈਂ ਕਹਿ ਰਿਹਾ ਨਾ ਜ਼ਰੂਰ ਕਿ ਬਈ ਇਹ ਵੇਲਾ ਹੈ, ਇਹ ਵੇਲਾ ਇੱਕ ਪਾਸੇ ਜਸ਼ਨਾਂ ਚ ਮਸ਼ਗੂਲ ਹੋਣ ਦਾ ਨਹੀਂ ਹੈ, ਇੱਕ ਪਾਸੇ ਸਿਆਸਤ ਕਰਨ ਦਾ ਨਹੀਂ ਹੈ। ਇਹੋ ਆ ਕਿ ਨਵੇਂ ਸਿਰੇ ਤੋਂ ਬੈਠੋ, ਆਪਣੀ ਰਣਨੀਤੀ ਤੈਅ ਕਰੋ ਕਿ ਹਾਂ ਬਾਈ ਗੱਲ ਇਹ ਹੈ ਕਿ ਦੋਵੇਂ ਚੀਜ਼ਾਂ ਦਾ ਤਵਾਜ਼ਨ ਰਹਿਣਾ ਲਾਜ਼ਮੀ ਹੈ। ਤਾਂ ਉਹ ਤਵਾਜ਼ਨ ਤਾਂ ਹੀ ਰਿਹਾ ਜਾ ਸਕੇਗਾ ਜੇ ਐਸੀ ਆਇੰਦਾ ਕੋਈ ਨੌਬਤ ਨਾ ਆਵੇ। ਉਹ ਕਿਵੇਂ? ਉਹ ਨੀਤੀਗਤ ਫੈਸਲਿਆਂ ਚੋਂ ਨਿਕਲਣੀ ਹੈ। ਜੀ ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਰਾਹੁਲ ਗਾਂਧੀ ਦੇ ਬਿਆਨ ਦੀ। ਉਹ ਕਹਿੰਦੇ ਕਿ ਭਾਰਤੀ ਸੰਸਥਾਵਾਂ ਤੇ RSS ਤੇ ਭਾਜਪਾ ਦਾ ਦਬਾਅ ਹੈ, ਤੇ ਮੈਂ RSS ਦੇ ਦਫ਼ਤਰ ਕਦੇ ਜਾ ਹੀ ਨਹੀਂ ਸਕਦਾ ਜਿਉਂਦੇ ਜੀ। ਨਹੀਂ, ਉਹਨੇ ਵਰੁਣ ਗਾਂਧੀ ਦੇ ਸੰਦਰਭ ਚ ਕਿਹਾ, ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਕੀ ਤੁਸੀਂ ਵਰੁਣ ਗਾਂਧੀ ਦੇ ਨਾਲ ਮਿਲ ਕੇ ਚੱਲ ਸਕਦੇ ਹੋ, ਵੀ ਤੁਸੀਂ ਭਾਰਤ ਜੋੜੋ ਯਾਤਰਾ ਕਰ ਰਹੇ ਹੋ, ਤਾਂ ਉਹਨੇ ਕਿਹਾ ਕਿ ਸਾਡਾ ਵਿਚਾਰਧਾਰਕ ਵਖਰੇਵਾ, ਹੁਣ ਤਾਂ ਮੈਂ ਗਲ ਵੀ ਲਾ ਲੂਗਾ ਉਹਨੂੰ, ਉਹ ਮੈਂ ਉਹਨੂੰ ਜੱਫੀ ਪਾ ਸਕਦਾ, ਮੈਂ ਉਹਦੇ ਕੋਲ ਜਾ ਸਕਦਾ, ਪਰ ਜੇ ਤੁਸੀਂ ਆਖੋ ਕਿ ਮੈਂ ਹੁਣ ਉਹਦੇ ਮਤਲਬ ਕਿ ਵਿਚਾਰਾਂ ਦਾ ਧਾਰਨੀ ਹੋ ਕੇ ਉੱਥੇ ਚਲੇ ਜਾਵਾਂ, ਤਾਂ ਉਹਦੇ ਵਾਸਤੇ ਤੇ ਗੱਲ ਵੱਢਣਾ ਪਊਗਾ। ਬਾਕੀ ਜਿਹੜੀ ਗੱਲ ਹੈ ਨਾ, ਇਸ ਵੇਲੇ ਦੇਖੋ ਇਹ ਚੀਜ਼ ਜਿਹੜੀ ਪ੍ਰਚਾਰ ਰਹੇ ਨੇ, ਇਹਨੂੰ ਥੋੜਾ ਸਮਝਣ ਦੀ ਲੋੜ ਆ ਕਿ ਕੱਲ ਜਿਹੜੇ ਜੈਰਾਮ ਰਮੇਸ਼ ਨੇ, ਉਹਨਾਂ ਨੇ ਇੱਕ PC ਕੀਤੀ ਸੀ ਪੰਜਾਬ ਦੇ ਵਿੱਚ, ਉੱਥੇ ਉਹਨਾਂ ਨੇ ਕਿਹਾ ਸੀਗਾ ਕਿ ਇਹ ਸੰਵਿਧਾਨ ਨੂੰ ਬਦਲ ਸਕਦੇ ਨੇ। ਇਹ ਬਹੁਤ ਵੱਡੀ ਗੱਲ ਸੀ, ਔਰ ਉਹਦੇ ਪਿੱਛੇ ਉਹਨਾਂ ਨੇ ਇੱਕ ਜੋ ਫੈਕਟ ਦੱਸਿਆ ਤਾਂ ਉਹ ਇਹੋ ਸੀਗਾ ਕਿ 1998 ਚ ਵੀ ਕੋਸ਼ਿਸ਼ ਹੋਈ। ਬਿਲਕੁਲ ਉਹ ਸਹੀ ਕਹਿ ਰਹੇ ਸੀਗੇ। 1998 ਚ ਇਹਨਾਂ ਨੇ ਸਾਬਕਾ ਚੀਫ ਜਸਟਿਸ ਹੁੰਦੇ ਸਨ ਵੈਂਕਟ ਚਲਈਆ, ਉਹਦੀ ਅਗਵਾਈ ਚ ਕਮੇਟੀ ਬਣਾ ਦਿੱਤੀ ਸੀ। ਫਿਰ ਉਹਨਾਂ ਨੇ ਚੇਅਰਮੈਨ ਬਣਨ ਤੋਂ ਇਨਕਾਰ ਕਰ ਦਿੱਤਾ ਸੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਤੇ ਸਮੀਖਿਆ ਸੰਵਿਧਾਨ ਦੀ ਕਰਵਾ ਰਹੇ ਨੇ। ਤਾਂ ਇਸ ਕਰਕੇ ਇਹ ਹੁਣ ਜਿਹੜੀ ਗੱਲ ਉਠਾ ਰਹੇ ਨੇ, ਚੁੱਕ ਰਹੇ ਨੇ, ਫੈਕਚੁਅਲੀ ਗੱਲਾਂ ਕੁਝ ਕਰ ਰਹੇ ਨੇ ਜਿੱਦਾਂ ਜੈਰਾਮ ਰਮੇਸ਼ ਵਰਗੇ ਲੀਡਰ, ਤਾਂ ਦੂਜੇ ਪਾਸੇ ਅੱਜ ਰਾਹੁਲ ਗਾਂਧੀ ਨੇ, ਹੁਣ ਦੇਖੋ ਪੰਜਾਬ ਦੀ ਪੋਲਿਟਿਕਸ ਦੇ ਨਾਲ ਜੁੜੇ ਕੁਝ ਸਵਾਲ ਜਿਹੜੇ ਪੱਤਰਕਾਰ ਕਰਦੇ ਹੁੰਦੇ ਆ, ਜਿੱਥੇ ਤੁਸੀਂ
ਮੌਜੂਦ ਹੋਵੋ, ਜੀ ਉੱਥੋਂ ਦੀ ਰਾਜਨੀਤੀ ਨਾਲ ਜ਼ਿਆਦਾ ਜੁੜੇ ਹੁੰਦੇ ਆ ਕਿ ਤੁਹਾਡਾ ਕਲੇਸ਼ ਤੁਹਾਨੂੰ ਲੈ ਬੈਠਾ ਵਗੈਰਾ ਵਗੈਰਾ, ਇਹ ਗੱਲਾਂ ਸਾਰੀਆਂ, ਭਾਰਤ ਜੋੜੋ ਯਾਤਰਾ ਫਲਾ ਫਲਾ। ਪਰ ਜੋ ਉਹਨਾਂ ਦਾ ਮੰਤਵ ਹੈ ਉਹ ਤਾਂ ਉਹਨਾਂ ਨੇ ਕਿਸੇ ਬਹਾਨੇ ਕਹਿਣਾ ਹੀ ਹੈ ਨਾ। ਉਹ ਕੀ ਕਹਿ ਰਹੇ ਆ? ਉਹ ਕਹਿ ਰਹੇ ਨੇ ਕਿ ਗੱਲ ਸੁਣੋ ਸਾਡੀ, ਸਾਰੇ ਸੁਣੋ ਧਿਆਨ ਦੇ ਨਾਲ, ਕਿ ਬਾਈ ਧੋਖਾ ਹੋ ਸਕਦਾ ਹੈ ਸਾਡੇ ਸੰਵਿਧਾਨ ਦੇ ਨਾਲ, ਕਿ ਮਤਲਬ ਕਿ ਸੰਵਿਧਾਨ ਨੂੰ ਬਦਲਿਆ ਜਾ ਸਕਦਾ। ਹੁਣ ਉਹਨਾਂ ਨੇ ਜ਼ਿਕਰ ਕੀਤਾ ਸੰਸਥਾਵਾਂ ਦਾ, ਸੰਸਥਾਵਾਂ ਦੇ ਵਿੱਚ ਉਹ ਅਫਸਰਸ਼ਾਹੀ ਕਹਿ ਰਹੇ ਆ, ਕਮਿਸ਼ਨ ਕਹਿ ਰਹੇ ਆ, ਨਿਆਂਪਾਲਿਕਾ ਵੀ ਇਹਨਾਂ ਨੂੰ ਘੇਰ ਲਿਆ, ਰਾਜਸੀ ਲੜਾਈ ਪਹਿਲਾਂ ਵਰਗੀ ਨਹੀਂ ਰਹੀ। ਤਾਂ ਉਹ ਕੀ ਕਹਿ ਰਹੇ ਆ? ਸੰਦੇਸ਼ ਕੀ ਹੈ, ਮੈਸੇਜ ਕੀ ਹੈ? ਮੈਸੇਜ ਇਹ ਦੇਣ ਦਾ ਯਤਨ ਕਰ ਰਹੇ ਨੇ, ਸਿੱਧਾ ਸਾਫ਼ ਹੈ। ਇਹਦੇ ਤੇ ਹੁਣ ਬਹੁਤ ਲੰਮੀ ਆਪਾਂ ਗੱਲ ਕਰ ਸਕਦੇ ਹਾਂ, ਬਹੁਤ ਸਾਰੇ ਹਵਾਲੇ ਨੇ, ਸੈਕੂਲਰ ਸ਼ਬਦ ਤੋਂ ਲੈ ਕੇ ਬਥੇਰਾ ਕੁਛ ਆ। ਜੇ 1950 ਤੋਂ ਲੈ ਕੇ ਚਲੋਗੇ ਤੁਸੀਂ, ਉਹ ਇਤਿਹਾਸ 'ਚ ਨਾ ਜਾਂਦੇ ਹੋਇਆ, ਮੈਂ ਸਿਰਫ ਇੰਨੀ ਗੱਲ ਕਹਾਂਗਾ ਕਿ ਦੇਖੋ ਉਹ ਦੋ ਆਪਸ਼ਨਾਂ ਰੱਖ ਰਹੇ ਨੇ ਭਾਰਤੀਆਂ ਦੇ ਸਾਹਮਣੇ। ਉਹ ਕਹਿੰਦੇ ਕਿ ਵੀ ਬੁਰੇ ਆ, ਜੋ ਮਰਜ਼ੀ ਆ, ਠੀਕ ਹੈ, ਕਰਪਸ਼ਨ ਦੇ ਦੋਸ਼ ਨੇ, ਬਹੁਤ ਕੁਛ ਹੈ। ਉਹ ਇੱਕ ਪਾਸੇ ਤਾਂ ਅਸੀਂ ਆ ਵੀ ਜੋ 1950 ਤੋਂ ਚੱਲਿਆ, ਜਿਸ ਤਰ੍ਹਾਂ ਦੇਸ਼ ਵਧਿਆ, ਉਹਨਾਂ ਵੈਲਿਊਜ਼ ਦੇ ਨਾਲ ਜੇ ਅੱਗੇ ਵਧਾਉਣਾ ਤਾਂ ਫਿਰ ਤੁਹਾਡੇ ਕੋਲ ਅਸੀਂ ਆ। ਇੱਕ ਪਾਸੇ ਤੇ ਇਹ ਹੈ ਤੁਹਾਡਾ ਸੰਵਿਧਾਨ, ਤੇ ਉਹਦੇ ਉੱਤੇ ਖਲੋ ਗਈ ਮਤਲਬ ਕਿ ਹਾਂ ਪਹਿਰੇਦਾਰੀ ਵਾਸਤੇ ਕਾਂਗਰਸ। ਦੂਸਰੇ ਪਾਸੇ ਉਹ ਹਵਾਲੇ ਦੇ ਕੇ ਜਾਂ ਮੈਸੇਜ ਦੇ ਕੇ ਇਹ ਗੱਲ ਕਹਿ ਰਹੇ ਨੇ ਕਿ ਦੂਜਾ ਆਪਸ਼ਨ ਇਹ ਆ ਕਿ ਤੁਸੀਂ ਭਾਜਪਾ ਚੁਣ ਲਓ, ਪਰ ਗਾਰੰਟੀ ਕੋਈ ਨਹੀਂ ਹੈ ਕਿ ਕੱਲ ਨੂੰ ਸੰਵਿਧਾਨ ਬਦਲੇਗਾ ਜਾਂ ਕੀ ਕੁਝ ਹੋਏਗਾ, ਉਹ ਤੁਹਾਡੀ ਚੁਆਇਸ ਹੈ, ਤੁਸੀਂ ਦੇਖਣਾ ਹੋਣਾ। ਹਾਲਾਂਕਿ ਮੈਨੂੰ ਇਹ ਮੰਨਣਾ ਪਏਗਾ, ਆਪਣੇ ਤੌਰ ਤੇ ਤਾਂ ਮੈਂ ਮੰਨਦਾ ਇਹ ਚੀਜ਼, ਕਿ ਬਈ ਜ਼ਿਆਦਾਤਰ ਲੋਕ ਹਾਲੇ ਦੂਸਰਾ ਆਪਸ਼ਨ ਹੀ ਚੁਣਨ ਦੇ ਰੌਂ ਦੇ ਵਿੱਚ ਹੈ। ਉਹ ਇਹਨਾਂ ਚੀਜ਼ਾਂ ਤੇ ਕੰਨ ਨਹੀਂ ਧਰਦੇ ਬਹੁ ਗਿਣਤੀ 'ਚ। ਉਹ ਧਰਮ ਨੂੰ ਚੁਣ ਰਹੇ ਨੇ ਜਾਂ ਵਿਅਕਤੀ ਵਿਸ਼ੇਸ਼ ਨੂੰ ਜਾਂ ਪਾਰਟੀ ਵਿਸ਼ੇਸ਼ ਨੂੰ, ਕਿ ਸਾਨੂੰ ਨਹੀਂ ਪਤਾ। ਇਹ ਵਿਚਾਰਧਾਰਾ ਹਿੰਦੂ ਦਾ ਸਵੈਮਾਨ ਜਿਹੜਾ ਹੈ ਉਹ ਹੁਣ ਟਿਕਾਣੇ ਪਹੁੰਚਿਆ ਹੈ, ਗੱਲ ਸਿਰੇ ਲੱਗੀ ਆ। ਤਾਂ ਬਈ ਇਸ ਕਰਕੇ ਉਹ ਦੋ ਆਪਸ਼ਨ ਕਾਂਗਰਸ ਜਿਹੜੀ ਹੈ ਉਹ ਰੱਖਣੇ ਸਟਾਰਟ ਕਰ ਰਹੀ ਹੈ। ਮੇਨ ਗੱਲ ਇਹ ਹੈ ਭਾਰਤ ਜੋੜੋ ਯਾਤਰਾ ਦਾ ਅਸਲ, ਜੇ ਤੁਸੀਂ ਸਾਰਾ ਸਿੱਟਾ ਕੱਢਣਾ ਹੋਵੇ, ਇਹਨੂੰ ਕੰਨਿਆ ਕੁਮਾਰੀ ਤੋਂ ਘੁਮਾ ਲਓ ਜਿੱਥੇ ਮਰਜੀ, ਜੋ ਮਰਜੀ, ਰਾਜਾ ਵੜਿੰਗ ਨੂੰ ਧੱਕੇ ਪੈ ਗਏ, ਉਹਦੀ ਘਰ ਵਾਲੀ ਬਾਰੇ ਵੀ ਲਿਖੀ ਜਾਂਦੇ ਆ ਕੁਝ ਬੇਵਕੂਫ ਲੋਕ। ਚਲੋ ਠੀਕ ਹੈ, ਹਰੇਕ ਦੀ ਆਪੋ ਆਪਣੀ ਅਕਲ ਹੁੰਦੀ ਹੈ, ਪਰ ਗੱਲ ਇਹ ਹੈ ਕਿ ਇਹਦਾ ਸਿੱਟਾ ਇਹੀ ਹੈ ਕਿ ਉਹ ਕਹਿ ਰਹੇ ਆ ਕਿ ਜੇ ਆਪਸ਼ਨ ਤੁਸੀਂ ਸਾਨੂੰ ਇਸਤੇਮਾਲ ਕਰੋਗੇ ਆਪਸ਼ਨ ਦੇ ਰੂਪ 'ਚ, ਤਾਂ ਬਈ ਠੀਕ ਹੈ, ਸਾਡੇ ਤੇ ਦਾਗ ਹੋ ਸਕਦੇ ਆ, ਬੁਰੇ ਹੋ ਸਕਦੇ ਆ, ਨਾਕਾਮਯਾਬੀਆਂ ਹੋ ਸਕਦੀਆਂ, ਕਾਮਯਾਬੀਆਂ ਵੀ ਬਹੁਤ ਨੇ ਕਾਂਗਰਸ ਦੇ ਕੋਲ, ਪਰ ਅਸੀਂ ਇਸ ਦੇਸ਼ ਨੂੰ ਜੋੜ ਕੇ ਰੱਖਾਂਗੇ। ਤਾਂ ਇਹ ਪੈ ਰਹੇ ਨੇ ਸੰਸਥਾਵਾਂ ਨੂੰ, ਤੇ ਇੱਕ ਦਿਨ ਐਸਾ ਹੋਏਗਾ ਕਿ ਇਹ ਦੇਸ਼ ਜਿਹੜਾ ਹੈ ਉਹ ਟੁੱਟ ਸਕਦਾ। ਇਹ ਹੈ ਭਾਰਤ ਜੋੜੋ ਯਾਤਰਾ ਦਾ ਮੁੱਦਾ ਜਾਂ ਮਕਸਦ। ਜੀ ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਤੇ ਗੱਲ ਕਰੀਏ ਵੀਸੀ ਦੇ ਮਾਮਲੇ ਦੀ। ਪੀਯੂ ਦੇ ਵੀਸੀ ਦੀ ਹੋ ਗਈ ਫਿਰ ਆਖਰ ਨੂੰ ਛੁੱਟੀ। ਦੇਖੋ ਹੋਣੀ ਸੀਗੀ, ਇਹਨੇ ਤੇ ਬਥੇਰੇ ਚੰਨ ਚਾੜੇ ਨੇ, ਪਰ ਬਹੁਤ ਲੇਟ ਛੁੱਟੀ ਹੋਈ ਆ, ਕਿਉਂਕਿ ਇਹਨੇ ਤੇ ਛੁੱਟੀ ਯੂਨੀਵਰਸਿਟੀ ਦੀ ਕਰ ਰੱਖੀ ਸੀਗੀ। ਚੰਗਾ, ਮੈਂ ਤਾਂ ਕਹੂੰਗਾ ਕਿ ਛੁੱਟੀ ਨਹੀਂ ਹੋਈ, ਇਹ ਕਹਿ ਲਓ ਕਿ ਉਹਦੀ ਜਾਨ ਛੁੱਟ ਗਈ ਹੈ ਯੂਨੀਵਰਸਿਟੀ ਦੀ। ਇਹ ਵੀਸੀ ਕਾਹਦੇ ਸਨ? ਇਹ ਤੇ ਪੂਰਾ ਜਿੱਦਾਂ ਜੋਕ ਹੁੰਦੀ ਹੈ ਨਾ, ਜੋਕ ਇਦਾਂ ਚੰਬੜ ਗਏ ਸਨ ਕਿ ਬਈ ਛੱਡਣਾ ਨਿਚੋੜ ਕੇ ਆ ਸਾਰਾ ਕੁਝ। ਖੈਰ ਵੀਸੀਏ ਚਲੇ ਗਏ ਨੇ ਕਿਉਂਕਿ ਇਹਨਾਂ ਨੂੰ ਸੱਦ ਲਿਆ ਗਿਆ ਕਿ ਆ ਜਾਓ ਮਹਾਸ਼य, ਆ ਜਾਓ, ਵਾਪਸ ਆ ਜਾਓ, ਜਿੰਨੀ ਨਾਤੀ ਉਹਨਾਂ ਪੁੰਨ, ਬਸ ਠੀਕ ਠਾਕ ਹੀ ਹੈ, ਜੋ ਕੁਛ ਕਰ ਲਿਆ ਸੋ ਕਰ ਲਿਆ। ਤਾਂ ਵਾਪਸ ਇਹਨਾਂ ਨੂੰ ਬੁਲਾ ਲਿਆ ਗਿਆ। ਹਾਲਾਂਕਿ ਇਹ ਅਸਤੀਫੇ 'ਚ ਆਪਣੇ ਨਿੱਜੀ ਕਾਰਨ ਦੱਸ ਰਹੇ ਨੇ, ਪਰ ਇਹ ਸਾਫ਼ ਹੈ, ਸਪਸ਼ਟ ਹੈ ਕਿ ਇਹਨਾਂ ਦੀਆਂ ਸ਼ਿਕਾਇਤਾਂ ਗਈਆਂ ਸਨ। ਬੜੀਆਂ ਖਬਰਾਂ ਨੇ, ਬਹੁਤ ਖਬਰਾਂ ਨੇ, ਜਿਵੇਂ ਮਲਟੀਟਾਸਕ ਸਟਾਫ ਸੀਗਾ, ਉਹਦੀਆਂ ਨਿਯੁਕਤੀਆਂ 'ਚ ਰਿਸ਼ਵਤ, ਜੇਈ ਰਿਸ਼ਵਤ ਕਾਂਡ, ਕਾਲਜ ਪ੍ਰਿੰਸੀਪਲ ਤੇ ਪ੍ਰੋਫੈਸਰਾਂ ਤੋਂ ਗਿਫਟ ਮੰਗਣ, ਯੂਨੀਵਰਸਿਟੀ ਵੱਲੋਂ ਕਾਲਜਾਂ 'ਚ ਇੰਸਪੈਕਸ਼ਨ ਕਮੇਟੀਆਂ ਵੱਲੋਂ ਪੈਸਾ ਲੈਣਾ, ਕਿੰਨਾ ਕੁਛ ਸੀਗਾ ਇੱਥੇ। ਤਾਂ ਕਿਤੇ ਉਹ ਮਹਾਸ਼य ਸਨ ਜਿਨ੍ਹਾਂ ਨੇ ਗਵਰਨਿੰਗ ਬਾਡੀ ਨੂੰ ਮਤਲਬ ਕਿ ਚਿੱਠ ਦੇਣਾ ਸੀਗਾ, ਥੋੜਾ ਚਿਰ ਹੋਰ ਰਹਿੰਦੇ ਤਾਂ ਫਿਰ। ਇਸ ਤੋਂ ਇਲਾਵਾ ਇਹਨਾਂ ਨੇ ਤਾਂ ਯੂਨੀਵਰਸਿਟੀ ਛਾਂਗ ਕੇ ਤੇ ਬਿਲਕੁਲ ਹੀ ਬਾਡੀ ਕਰ ਦਿੱਤੀ ਸੀ ਕਿ ਇੱਕ ਖਰੜ ਤੱਕ ਹੀ ਇਹਦਾ ਦਾਇਰਾ ਹੋਣਾ ਚਾਹੀਦਾ, ਹੋਰ ਆਪਾਂ ਕੀ ਕਰਨਾ ਜੀ। ਸੋ ਇਸ ਕਰਕੇ ਬਹੁਤ ਕੁਝ ਸੀਗਾ, ਬੜੀਆਂ ਸ਼ਿਕਾਇਤਾਂ ਗਈਆਂ। ਇਹ ਕੁਝ ਸਾਡੇ ਜਿਹੜੇ ਕਹਿ ਲਓ ਕਿ ਬੜੇ ਵਧੀਆ ਲੋਕ ਚੰਡੀਗੜ੍ਹ 'ਚ ਰਹਿੰਦੇ ਨੇ, ਚਾਹੇ ਉਹ ਕਿਸੇ ਵੀ ਮਜ਼ਹਬ ਦੇ ਹੋਣ,
ਜੀ ਤਾਂ ਉਹਨਾਂ 'ਚ ਹਿੰਦੂ ਭਾਈਚਾਰੇ ਦੇ ਲੋਕ ਵੀ ਆ। ਉਹਨਾਂ ਨੇ ਇਸ ਯੂਨੀਵਰਸਿਟੀ ਵਾਸਤੇ, ਇਹਦੇ ਭਵਿੱਖ ਵਾਸਤੇ, ਦੀ ਸਲਾਮਤੀ ਵਾਸਤੇ ਲੜਾਈ ਜਾਰੀ ਰੱਖੀ, ਪੈਰਵਾਈ ਕਰਦੇ ਰਹੇ ਤੇ ਅਖੀਰ ਚਾਂਸਲਰ ਨੂੰ ਵੀ ਮੰਨਣਾ ਪਿਆ। ਚਾਂਸਲਰ ਹੁੰਦਾ ਇਹਦੇ 'ਚ ਵਾਈਸ ਪ੍ਰੈਜ਼ੀਡੈਂਟ ਜਿਹੜਾ ਇੰਡੀਆ ਦਾ, ਜੀ ਤਾਂ ਉਹਨਾਂ ਨੂੰ ਵੀ ਮੰਨਣਾ ਪਿਆ ਕਿ ਇਹਦੇ ਵਿੱਚ ਕੋਈ ਨਾ ਕੋਈ ਕਾਣ ਕੰਜ ਹੈਗੀ ਆ। ਸੋ ਉਹਨਾਂ ਨੇ ਖੀਰੀ ਫਿਰ ਸੰਕੇਤ ਦਿੱਤਾ। ਹਾਲ ਦੀ ਘੜੀ ਇਹ ਚੱਲਦੇ ਬਣੇ ਆ। ਇਧਰੋਂ ਪ੍ਰਧਾਨ ਸਾਹਿਬ ਕਹਿੰਦੇ ਕਿ ਸਾਡਾ ਸਿੱਖ ਵੀ ਹੁਣ ਹੋਣਾ ਚਾਹੀਦਾ VC। ਆਜ਼ਾਦੀ ਤੋਂ ਬਾਅਦ ਤੁਸੀਂ ਕੋਈ ਸਿੱਖ VC ਦਿੱਤਾ ਨਹੀਂ ਹੈ, ਸਾਨੂੰ ਦਿਓ। ਤੇ ਨਾਲ ਉਹ ਕਹਿੰਦੇ ਕਿ ਭਾਈ ਸੈਨੇਟਰਾਂ ਦੇ ਵਿੱਚ ਸਾਡੇ ਬੰਦੇ ਹੀ 2 ਨੇ। ਹੁਣ ਇਹ ਤਾਂ ਚੋਣ ਦਾ ਵਿਸ਼ਾ ਹੈ। ਤਾਂ ਖੈਰ ਇਹਨਾਂ ਨੇ ਇਹ ਵੀ ਮੁੱਦਾ ਚੁੱਕ ਲਿਆ ਕਿ ਸਾਡਾ ਕੋਈ ਸਿੱਖ VC ਜਿਹੜਾ ਉੱਥੇ ਲੱਗਣਾ ਚਾਹੀਦਾ ਜੀ। ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਤੇ ਗੱਲ ਕਰੀਏ ਕੇਜਰੀਵਾਲ ਸਾਹਿਬ ਦੀ। ਤੇ ਉਹ ਕਹਿੰਦੇ ਸਰਕਾਰ ਚੁਣੀ ਵੀ ਅਸੀਂ ਆ ਤੇ ਇਹ LG ਸਾਹਿਬ ਕੌਣ ਨੇ? ਉਹਨਾਂ ਨੇ ਗੁੱਸੇ ਦੇ ਵਿੱਚ ਆ ਕੇ LG ਨੂੰ ਜਿਤਾਇਆ। ਨਹੀਂ ਦੇਖੋ, ਇਹ ਗੁੱਸਾ LG ਤੇ ਤਾਂ ਫਿਰ ਹੁਣ ਨਿਕਲਣਾ ਹੀ ਆ। ਉਹ ਵਸੂਲੀ ਵਸਾਲੀ ਦੇ ਨੋਟਿਸ ਜੋ ਕੱਲੀ ਖਲੋਤਾ ਹੈ, ਉਹ ਕਹਿੰਦਾ ਕਿ 163 ਕਰੋੜ ਰੁਪਈਆ ਜਮਾ ਕਰਾ। ਜੀ ਜੀ। ਹੁਣ ਇਹਨਾਂ ਨੇ ਚੱਕ ਲਿਆ, ਕਹਿੰਦੇ ਯਾਰ ਅਸੀਂ ਤਾਂ ਬੰਦੇ ਫਿਨਲੈਂਡ ਘੱਲਣੇ ਸੀ, ਬੰਦੇ ਨਹੀਂ ਫਿਨਲੈਂਡ ਸਾਡੇ ਅਧਿਆਪਕ ਨਹੀਂ ਜਾਣ ਦਿੰਦੇ। ਤਾਂ ਭਾਈ ਗੁੱਸਾ ਆ ਗਿਆ। ਕਹਿੰਦੇ ਕਿ ਕੇਂਦਰ ਦੇ ਵਿੱਚ ਸਾਡੀ ਸਰਕਾਰ ਆ ਸਕਦੀ ਹੈ। ਯਾਦ ਰੱਖੋ, ਤੇ ਗੱਲ ਬਿਲਕੁਲ ਸਹੀ ਹੈ ਕਿ ਜੇ ਦਿੱਲੀ 'ਚ ਸਰਕਾਰ ਆ ਸਕਦੀ ਹੈ ਤੇ ਕੇਂਦਰ 'ਚ ਵੀ ਸਰਕਾਰ ਆ ਜਾਏਗੀ। ਸਮਾਂ ਤੇ ਵਾਕਿਆ ਬਲਵਾਨ ਹੁੰਦਾ ਹੈ, ਪਰ ਹਾਲ ਦੀ ਘੜੀ ਤਾਂ ਕਹ ਲੋ ਕਿ ਆਉਣ ਵਾਲਾ ਟਾਈਮ ਤੇ ਪਤਾ ਨਹੀਂ ਕਿਹੜੇ ਬਾਈ ਦਾ, ਪਰ ਉਹਨਾਂ ਦਾ ਚੱਲਦਾ ਪਿਆ, ਉਹ ਚਲਾਈ ਜਾਂਦੇ ਨੇ। ਤਾਂ ਖੈਰ ਇਹਨਾਂ ਨੇ ਅੱਜ ਵਿਸ਼ੇਸ਼ ਇਜਲਾਸ ਦੇ ਦੌਰਾਨ ਇਹ ਸਾਰੀਆਂ ਗੱਲਾਂ ਜਿਹੜੀਆਂ ਉਹ LG ਨੂੰ ਕਹੀਆਂ ਨੇ। ਵੇਖੋ ਗੱਲ ਕੀ ਹੈ ਕਿ ਬਾਹਰ ਤੇ ਇਹੋ ਜਿਹੀਆਂ ਗੱਲਾਂ ਕਹਿ ਨਹੀਂ ਸਕਦੇ। ਸਦਨ ਦਾ ਇਜਲਾਸ ਸੱਦ ਕੇ ਉੱਥੇ ਜੋ ਮਰਜ਼ੀ ਬੋਲ ਲੈਣ ਤੇ ਗੁੱਬ ਗੁਬਾਰ ਆਪਣਾ ਕੱਢ ਲਿਆ ਨੇ। ਕੱਲ ਵੀ ਇਹਨਾਂ ਨੇ ਤੇ LG ਦੇ ਦਫ਼ਤਰ ਦੇ ਵਿੱਚ ਸ਼ਾਇਦ ਮੇਰੇ ਖਿਆਲ ਦੇ ਨਾਲ ਘਰ ਦੀ ਰਿਹਾਇਸ਼ ਦਾ ਜਿਹੜਾ ਸੀਗਾ ਉਹਦੇ ਘਰਾਓ ਦਾ ਪ੍ਰੋਗਰਾਮ ਲਿਖਿਆ ਹੋਇਆ ਸੀਗਾ। ਜਾ ਰਹੇ ਸੀਗੇ, ਫਟੀਆਂ ਫੜੀਆਂ ਸੀਗੀਆਂ, ਪਤਾ ਨਹੀਂ ਪਹੁੰਚੇ ਨੇ ਕਿ ਨਹੀਂ ਪਹੁੰਚੇ। ਪਰ ਇਧਰ ਦੂਸਰੇ ਪਾਸੇ ਸੋਲਿਸਿਟਰ ਜਨਰਲ ਤੁਸ਼ਾਰ ਮਹਿਤਾ ਕਹਿੰਦੇ ਆਮ ਆਦਮੀ ਪਾਰਟੀ ਡਰਾਮੇ ਦਾ ਸਹਾਰਾ ਲੈ ਰਹੀ ਹੈ। ਦੇਖੋ ਗੱਲ ਕੀ ਹੈ ਕਿ ਦੋਵਾਂ ਪਾਸਿਆਂ ਤੋਂ ਇਹ ਤਾਂ ਹੈ ਹੀ ਹੈ। LG ਹੈ ਜਿਹੜਾ ਉਹ ਕੇਂਦਰ ਗਵਰਨਮੈਂਟ ਦੇ ਇਸ਼ਾਰੇ ਤੇ ਚੱਲਦਾ, ਜਿਵੇਂ ਗਵਰਨਰ ਇੱਥੇ ਪਸੂੜੀਆਂ ਪਾਈ ਫਿਰਦੇ ਆ। ਤੇ ਉਧਰ ਦੂਸਰੇ ਪਾਸੇ ਆਮ ਆਦਮੀ ਪਾਰਟੀ, ਉਹਦੇ ਬਾਰੇ ਤੇ ਕੁਝ ਵੀ ਕਿਹਾ ਜਾ ਸਕਦਾ, ਕੁਝ ਵੀ ਕਹਿਣ ਦੀ ਜ਼ਰੂਰਤ ਨਹੀਂ। ਵੈਸੇ ਬਹੁਤ ਕੁਝ ਕਿਹਾ ਜਾ ਸਕਦਾ ਕਿ ਆਮ ਆਦਮੀ ਪਾਰਟੀ ਆਪਣੇ ਹਿਸਾਬ ਕਿਤਾਬ ਦੇ ਨਾਲ ਰਾਜਨੀਤੀ ਜਿਹੜੀ ਉਹ ਕਰਦੀ ਹੈ, ਆਪਣੀ ਰਾਜਨੀਤੀ ਨੂੰ ਅੱਗੇ ਵਧਾਉਂਦੀ ਹੈ। ਸੋ ਇਸ ਕਰਕੇ ਇਹ ਮਾਮਲਾ ਜਿਹੜਾ LG ਬਨਾਮ ਕੇਜਰੀਵਾਲ ਲੰਮੇ ਸਮੇਂ ਤੋਂ ਜਿਹੜਾ ਚੱਲਦਾ ਆ ਰਿਹਾ, ਉਹਦੇ ਵਿੱਚ ਇਹੀ ਹੈ ਕਿ LG ਟੁੱਚਰ ਢਾ ਦਿੰਦਾ ਕੋਈ ਨਾ ਕੋਈ, ਜਾਂ ਕੋਈ ਨਾ ਕੋਈ ਇਨਕੁਆਇਰੀ ਵਗੈਰਾ ਜਿਹੜੀ ਖੁੱਲੀ ਰਹਿੰਦੀ ਹੈ ਇਹਨਾਂ ਦੀ। ਤਾਂ ਇਹਨਾਂ ਦੇ ਕੋਲ ਫਿਰ ਇਹੀ ਹੈ ਡਿਫੈਂਡ ਕਰਨ ਵਾਸਤੇ ਕਿ ਕਿਸੇ ਤਰੀਕੇ ਦੇ ਨਾਲ, ਕਿਸੇ ਤਰੀਕਾਕਾਰੀ ਦੇ ਨਾਲ LG ਨੂੰ ਘੇਰਿਆ ਜਾਵੇ ਕਿ ਵੇਖੋ ਅਸੀਂ ਲੋਕ ਭਲਾਈ ਦੇ ਕੰਮ ਕਰਨੇ ਲੋਚਦੇ ਆ, ਪਰ ਇਹ ਸਾਨੂੰ ਕਰਨੇ ਨਹੀਂ ਦਿੰਦੇ। ਉਹਦੇ ਵਾਸਤੇ ਚੰਗਾ ਕਿ ਸਾਨੂੰ ਕੇਂਦਰ 'ਚ ਬਣਾਓ, ਪ੍ਰਧਾਨ ਮੰਤਰੀ ਬਣਾਓ, ਤੇ ਨਾ ਰਹੂ ਵਾਂਸ ਤੇ ਨਾ ਵੱਜੂ ਇਹ ਬਾਂਸ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਧਾਲੀਵਾਲ ਸਾਹਿਬ ਕਹਿ ਰਹੇ ਨੇ ਨਵੀਂ ਖੇਤੀ ਨੀਤੀ ਤਿਆਰ ਕਰਨ ਲਈ ਅਸੀਂ ਮਾਹਰਾਂ ਦੀ ਕਮੇਟੀ ਜਿਹੜੀ ਗਠਿਤ ਕਰਨੀ ਹੈ ਮਿੰਟੂ ਜੀ, ਉਹਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਹਾਂਜੀ ਦੇਖੋ, ਇਹ ਸਾਫ਼ ਸੀਗਾ ਕਿ 31 ਮਾਰਚ ਤੱਕ ਨਵੀਂ ਖੇਤੀ ਨੀਤੀ ਆ ਜਾਏਗੀ। ਹੁਣ ਨਵੀਂ ਖੇਤੀ ਨੀਤੀ 'ਚ ਕੀ ਲੈ ਕੇ ਆਉਂਦੇ ਆ, ਇਹ ਇੱਕ ਵੱਡਾ ਸਵਾਲ ਰਹੇਗਾ। ਕਿਉਂਕਿ ਉਹ ਤਾਂ ਜਦੋਂ ਮਤਲਬ ਕਿ ਕੁੰਡ ਚੁੱਕ ਮੁਖੜਾ ਦਾ ਖਾਸ ਸੱਜਣਾ ਵਾਲੀ ਗੱਲ ਹੈ ਨਾ, ਕਿ ਜਦੋਂ ਕੁੰਡ ਚੁੱਕਿਆ ਜਾਏਗਾ ਫੇਰ ਹੀ ਪਤਾ ਲੱਗਣਾ। ਤਾਂ ਇਹ ਤਾਂ ਨੋਟੀਫਾਈਡ ਕਰ ਦਿੱਤਾ ਇਹਨਾਂ ਨੇ ਕਿ 31 ਮਾਰਚ ਤੱਕ ਜਿਹੜੀ ਸਾਰੀ ਤਿਆਰ ਕੀਤੀ ਜਾਏਗੀ ਕਿਸਾਨ ਨੀਤੀ ਜਾਂ ਖੇਤੀ ਨੀਤੀ ਕਹਿ ਲਓ। ਤੇ ਇਸ ਖੇਤੀ ਨੀਤੀ ਵਾਸਤੇ ਇਹਨਾਂ ਨੇ ਬੰਦੇ ਜਿਹੜੇ ਆ ਉਹ ਅਪੁਆਇੰਟ ਕਰ ਦਿੱਤੇ ਆ, ਬੜੇ ਵਿਦਵਾਨ ਲੋਕ ਨੇ, ਚਾਹੇ ਉਹਦੇ ਚ ਸੈਕਟਰੀ ਖੇਤੀਬਾੜੀ ਸ਼੍ਰੀ ਰਾਹੁਲ ਤਿਵਾੜੀ, ਪਰ ਉਸ ਤੋਂ ਇਲਾਵਾ ਜਿਹੜੇ ਪੰਜਾਬ ਰਾਜ ਕਿਸਾਨ ਤੇ ਖੇਤ ਮਜ਼ਦੂਰ ਕਮਿਸ਼ਨ ਦੇ ਚੇਅਰਮੈਨ ਹੈ ਡਾਕਟਰ ਸੁਖਪਾਲ ਜੀ, ਵਾਈਸ ਚਾਂਸਲਰ PAU ਲੁਧਿਆਣਾ ਡਾਕਟਰ SS ਗੋਸਲ, ਵਾਈਸ ਚਾਂਸਲਰ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਜਿਹੜੀ ਐਨੀਮਲ ਸਾਇੰਸ ਯੂਨੀਵਰਸਿਟੀ, ਤੇ ਇਸ ਤੋਂ ਇਲਾਵਾ ਡਾਕਟਰ ਇੰਦਰਜੀਤ ਸਿੰਘ, ਅਰਥ ਸ਼ਾਸਤਰੀ ਡਾਕਟਰ ਸੁੱਚਾ ਸਿੰਘ ਗਿੱਲ, ਫਿਰ ਸਾਬਕਾ ਵਾਈਸ ਚਾਂਸਲਰ ਡਾਕਟਰ BS ਰੋਟੇਸ਼ਨ, ਗੁਰਕਮਲ ਸਿੰਘ ਹੈ, ਫਿਰ ਇਸ ਤੋਂ ਇਲਾਵਾ ਰਜੇਸ਼ ਵਿਸ਼ਿਸ਼ਟ ਨੇ, ਫਿਰ ਸਾਬਕਾ ਡਾਇਰੈਕਟਰ ਡਾਕਟਰ ਬਲਵਿੰਦਰ ਸਿੰਘ ਜੀ ਨੇ। ਮਤਲਬ ਕਿ ਖਾਸੇ ਤੁਹਾਨੂੰ ਵਧੀਆ ਬੰਦੇ ਮਿਲਣਗੇ ਇਹਦੇ ਵਿੱਚ। ਅਮਰਿੰਦਰ ਸਿੰਘ ਜੀ ਨੇ ਹੈਗੇ, ਉਹ ਵੀ PAU ਕਿਸਾਨ ਕਲੱਬ ਦੇ ਮੇਰੇ ਖਿਆਲ ਦੇ ਨਾਲ ਰਹੇ ਨੇ ਪ੍ਰਧਾਨ ਸ਼ਾਇਦ।
ਤਾਂ ਇਸ ਤਰ੍ਹਾਂ ਬੰਦੇ ਬਹੁਤ ਵਧੀਆ ਚੁਣੇ ਨੇ ਇਹਨਾਂ ਨੇ। ਚਲੋ ਕੋਈ ਗੱਲ ਨਹੀਂ ਹੈ, ਦੇਖਦੇ ਆ ਕਿ ਕੀ ਬਣਦਾ। ਦੇਖੋ ਖੇਤੀ ਨੀਤੀ ਜਿਹੜੀ ਹੈ ਉਹ ਕਿਸ ਤਰ੍ਹਾਂ ਦੀ ਹੋਏਗੀ, ਮੈਂ ਕੁਝ ਨਹੀਂ ਕਹਿ ਸਕਦਾ, ਪਰ ਮੈਨੂੰ ਇਹ ਲੱਗਦਾ ਕਿ ਖੇਤੀ ਨੀਤੀ ਦੇ ਵਿੱਚ ਜ਼ੋਰ ਜਿਹੜਾ ਰਹੇਗਾ, ਜ਼ੋਰ ਇਸੇ ਚੀਜ਼ ਤੇ ਰਹੇਗਾ ਕਿ ਸਭ ਤੋਂ ਪਹਿਲਾਂ ਤਾਂ ਡਾਈਵਰਸਿਫਿਕੇਸ਼ਨ ਸਾਡੀ ਕਿਸ ਤਰ੍ਹਾਂ ਹੋਵੇ, ਕਿਉਂਕਿ ਸਾਡੀਆਂ ਮੂਲ ਸਮੱਸਿਆਵਾਂ ਜਿਹੜੀਆਂ ਖੇਤੀ ਦੀਆਂ ਨੇ ਉਹ ਜੁੜੀਆਂ ਨੇ ਫਸਲੀ ਚੱਕਰ ਦੇ ਨਾਲ। ਤਾਂ ਉਹਦੇ ਚ ਕੀ ਇਹਨਾਂ ਦੇ ਆਈਡੀਆਜ਼ ਜਿਹੜੇ ਨਿਕਲ ਕੇ ਆਉਂਦੇ ਨੇ ਦੇਖਣੇ ਹੋਣਗੇ। ਫਿਰ ਇਸ ਤੋਂ ਇਲਾਵਾ ਕਿ ਦੂਜੀ ਚੀਜ਼ ਕਿ ਬਈ ਕਿਸਾਨ ਜਿਹੜਾ ਹੈ ਉਹਦੀ ਆਮਦਨ ਕਿੱਦਾਂ ਵਧਾਈ ਜਾਵੇ, ਉਹਦੀ ਮਾਰਕੀਟਿੰਗ ਵਗੈਰਾ ਜਿਹੜੀ ਉਹ ਕਿਵੇਂ ਸਰਲ ਕੀਤੀ ਜਾਵੇ, ਅੱਜ ਦੇ ਦੌਰ ਦੇ ਵਿੱਚ ਕਿਵੇਂ ਉਹਨੂੰ ਸਮੇਂ ਦਾ ਹਾਣੀ ਬਣਾਇਆ ਜਾਵੇ। ਸਬਸਿਡੀਆਂ ਤੇ ਵੀ ਹੋ ਸਕਦੀ ਆ, ਮੇਰਾ ਮੰਨਣਾ ਇਹ ਆ ਸਬਸਿਡੀਆਂ ਤੇ ਵੀ ਕੋਈ ਨਾ ਕੋਈ ਸਿਫਾਰਿਸ਼ ਆ ਸਕਦੀ ਹੈ ਕਿ ਸਬਸਿਡੀ ਕਿੱਦਾਂ ਦਿੱਤੀ ਜਾਣੀ ਚਾਹੀਦੀ ਹੈ। ਸੋ ਲੈਟਸ ਦੇਖਦੇ ਆ, ਕਿਉਂਕਿ ਇਹ ਜਿਹੜੀਆਂ ਗੱਲਾਂ ਨੇ ਇਹ ਮੁੰਡਾ ਜੰਮਣ ਤੋਂ ਪਹਿਲਾਂ ਦੇ ਕਿਆਫੇ ਲਾਉਣ ਵਾਲੀ ਗੱਲ ਆ ਕਿ ਉਹ ਕਿੱਦਾਂ ਦਾ ਹੋਏਗਾ ਕਿੱਦਾਂ ਦਾ ਨਹੀਂ ਹੋਏਗਾ। ਪਰ ਵਧੀਆ ਗੱਲ ਹੈ, ਘੱਟੋ ਘੱਟ ਖੇਤੀ ਪਾਲਿਸੀ ਲੈ ਕੇ ਆਓ ਤਾਂ ਥੋੜਾ ਤੁਹਾਨੂੰ ਆਈਡੀਆ ਹੋਏਗਾ ਕਿ ਕਿੱਥੇ ਕਿੱਥੇ ਸਮੱਸਿਆਵਾਂ ਨੇ। ਉਹਨੂੰ ਲਾਗੂ ਕਰਨ ਦੀ ਤੁਹਾਡੇ ਕੋਲ ਇੱਛਾ ਸ਼ਕਤੀ ਹੈ ਕਿ ਨਹੀਂ, ਇਹ ਵੇਖਣਾ ਪਏਗਾ। ਕਿਉਂਕਿ ਅਮਰਿੰਦਰ ਸਿੰਘ ਨੇ ਵੀ ਤੇ ਖੇਤੀ ਨੀਤੀ ਬਣਾ ਕੇ ਤੇ ਉੱਤੇ ਰੱਖੀ ਸੀਗੀ ਨਾ, ਫਾਇਦਾ ਕੀ ਹੈ? ਜੰਗਲ ਚ ਮੋਰ ਨੱਚਿਆ ਕਿਹਨੇ ਦੇਖਿਆ ਜ਼ੋਰ, ਉਹਨਾਂ ਵੀ ਬਣਾਈ ਰੱਖੀ ਸੀ। ਅਜੇ ਵੀਰ ਜਾਖੜ ਦੀ ਨੁਮਾਇੰਦਗੀ ਹੇਠ ਬੜੀ ਵਧੀਆ ਉਹ ਬਣਾਈ ਸੀਗੀ ਇਹਨਾਂ ਨੇ, ਪਰ ਉਹ ਕਿੱਥੇ ਹੋਈ ਸਿਫਾਰਿਸ਼, ਕਿੱਥੇ ਲਾਗੂ ਹੋਈਆਂ, ਕਿੱਥੇ ਰਿਪੋਰਟ ਲਾਗੂ ਹੋ ਸਕੀ ਹੈ ਨਾ। ਇਸੇ ਤਰ੍ਹਾਂ ਹੈ ਕਿ ਜੇ ਤਾਂ ਉਹਨੂੰ ਲਾਗੂ ਕਰੋਗੇ ਦ੍ਰਿੜ ਇੱਛਾ ਤੁਹਾਨੂੰ ਦਿਖਾਉਣੀ ਪਏਗੀ। ਦੂਜੇ ਪਾਸੇ ਇਹ ਵੀ ਹੈ ਕਿ ਜੇ ਖੇਤੀ ਨੀਤੀ ਆ ਰਹੀ ਹੈ ਤਾਂ ਤੁਹਾਡੀ ਉਦਯੋਗਿਕ ਨੀਤੀ ਕਿੱਥੇ ਆ? ਉਦਯੋਗਿਕ ਨੀਤੀ ਤੇ ਤੁਹਾਡੀ ਪਹਿਲਾਂ ਆ ਜਾਣੀ ਚਾਹੀਦੀ ਸੀ। ਉਹਦੇ ਵਾਸਤੇ ਤੁਸੀਂ ਮੀਟਿੰਗਾਂ ਵੀ ਕੀਤੀਆਂ, ਉਦਯੋਗਿਕ ਨੀਤੀ ਕਿਉਂ ਨਹੀਂ ਆ ਰਹੀ? ਇਹ ਵੀ ਇੱਕ ਵੱਡਾ ਸਵਾਲ ਹੈ ਜੀ। ਮਿੰਟੂ ਜੀ, ਜਾਂਦੇ ਜਾਂਦੇ ਗੱਲ ਕਰੀਏ ਆਮਦਨ ਕਰ ਦੀ। ਆਮਦਨ ਕਰ ਫਰੇਮਵਰਕ ਦੇ ਤਹਿਤ ਹੁਣ ਦਰਾਂ ਨੂੰ ਘਟਾਉਣ ਤੇ ਕਹਿੰਦੇ ਵਿਚਾਰ ਕੀਤੀ ਜਾ ਰਹੀ ਹੈ। ਨਹੀਂ, ਇਹ ਹਰੇਕ ਸਾਲ ਹੀ ਆ, ਪਿਛਲੇ 2-3 ਸਾਲ ਤੋਂ ਇਹ ਰੌਲਾ ਸੁਣਦੇ ਆ ਇਹਨਾਂ ਨੇ ਵਧਾ ਦੇਣੀ ਹੈ। ਵਧਾਓ ਤਾਂ ਸਗੋਂ ਚੰਗਾ ਹੈ। ਹੁਣ ਕੀ ਹੈ ਕਿ ਲੋਕ ਜਿਹੜੇ ਟੈਕਸ ਬਚਾਉਣ ਵਾਸਤੇ ਆਪਦੀ ਆਮਦਨ ਹੀ ਨਹੀਂ ਸਹੀ ਦੱਸਦੇ। 2.5 ਲੱਖ ਤੱਕ ਤਾਂ ਇਹ ਇਹਨਾਂ ਨੇ ਛੋਟ ਦੇ ਰੱਖੀ ਹੈ। ਸੋ ਇਸ ਕਰਕੇ ਇਹਨੂੰ ਤਾਂ ਖਿੱਚ ਕੇ ਲਿਜਾਣਾ ਚਾਹੀਦਾ ਹੈ। ਮੇਰਾ ਮੰਨਣਾ ਇਹ ਹੈ ਕਿ ਜਿਹੜੀ ਟੈਕਸੇਸ਼ਨ ਪ੍ਰਣਾਲੀ ਹੈ ਇਹਨੂੰ ਦਰੁਸਤ ਕਰਨ ਦੀ ਜ਼ਰੂਰਤ ਹੈ ਇੰਡੀਆ 'ਚ। ਤੁਸੀਂ ਇਹ ਦੇਖੋ ਨਾ ਕਿ ਹੁਣ ਮਹਿੰਗਾਈ ਕਿੰਨੀ ਹੈ, ਕਰੰਸੀ ਸਾਡੀ ਡਾਊਨ ਆ, ਵੈਲਿਊ ਕੀ ਹੈ ਕਰੰਸੀ ਦੀ। ਇਸ ਕਰਕੇ 5-7 ਲੱਖ 8 ਲੱਖ ਤੱਕ ਤਾਂ ਆਮਦਨ ਜਿਹੜੀ ਉਹ ਕਰਨੀ ਚਾਹੀਦੀ ਹੈ, ਟੈਕਸ ਫ੍ਰੀ ਹੋਣੀ ਚਾਹੀਦੀ ਹੈ। ਕਿਉਂਕਿ ਇਹ ਦੇਖੋ ਨਾ ਇਹਨਾਂ ਹੈਂਡ ਕਿੰਨੀ ਰਹਿੰਦੀ ਹੈ ਸਾਲ ਦੇ ਵਿੱਚ। ਤੁਹਾਡੇ ਕੋਲ ਮੰਨ ਲਓ ਮਹੀਨੇ ਦੀ ਤੁਹਾਡੀ 70,000 ਇੱਥੇ ਕਮਾਈ ਹੈ, 70,000 80,000, ਤਾਂ ਉਦਾਂ ਤਾਂ ਟੈਕਸ ਫਿਰ ਬਣ ਗਿਆ ਬਹੁਤ ਜ਼ਿਆਦਾ। ਤੁਸੀਂ 8-10 ਲੱਖ ਵਾਲੀ ਸਲੈਬ ਚ ਆ ਗਏ ਨਾ ਜ਼ਰੂਰ, 20% ਲੱਗ ਗਿਆ 20%। ਪਰ ਇਹ ਦੇਖੋ ਕਿ ਅਗਲੇ ਦੇ ਖਰਚੇ ਕਿੰਨੇ ਨੇ। ਉਹ ਪੈਸਾ ਤਾਂ ਬਾਜ਼ਾਰ ਚ ਹੀ ਦੇ ਰਿਹਾ ਨਾ, ਮਕਾਨ ਦਾ ਕਿਰਾਇਆ ਹੈ ਜਾਂ ਮਤਲਬ ਕਿ ਉਹਦੇ ਬੱਚਿਆਂ ਦੀਆਂ ਫੀਸਾਂ ਨੇ, ਕਿਸ਼ਤਾਂ ਕਿੰਨੀਆਂ ਦੇ ਰਿਹਾ ਉਹ, ਬੀਮਾ ਪਾਲਿਸੀਆਂ ਕਿੰਨੀਆਂ ਲੈ ਰਿਹਾ ਉਹ ਵੀ ਤਾਂ ਇੱਕ ਤਰ੍ਹਾਂ ਨਾਲ ਟੈਕਸ ਹੀ ਦੇ ਰਿਹਾ ਨਾ। ਤੋ ਇਸ ਕਰਕੇ 2.5 ਲੱਖ ਉਹ ਫਿਰ ਲੋਕੀ ਚੋਰ ਮੋਰੀਆਂ ਰੱਖਦੇ ਨੇ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ। ਕੋਈ ਕਹਿੰਦਾ ਮੈਂ ਕਿਸਾਨੀ ਕਰਦਾ ਜੀ, ਕੋਈ ਕਹਿੰਦਾ ਜੀ ਆਹ ਕਰਦਾ, ਕੋਈ ਕਹਿੰਦਾ ਆਹ ਕਰਦਾ। ਤਾਂ ਖੈਰ ਇਹ ਰॉयटर्स ਨੇ ਦਿੱਤੀ ਹੈ ਰਿਪੋਰਟ, ਕਹਿੰਦੇ ਕਿ ਹੋ ਸਕਦਾ ਹੈ ਕਿ ਐਤਕੀ ਸਲੈਬ ਜਿਹੜੀ ਹੈ ਵਧਾ ਦਿੱਤੀ ਜਾਵੇ, ਪਰ ਮੈਨੂੰ ਲੱਗਦਾ ਨਹੀਂ ਹੈ ਏਦਾਂ ਕਰਨਗੇ। ਜੇ ਵਧਾਉਂਦੇ ਆ ਤਾਂ ਗੁੱਡ ਹੈ ਬਈ, ਬਾਕੀ ਬਜਟ ਸੈਸ਼ਨ ਸ਼ੁਰੂ ਹੋ ਜਾਣਾ ਪਤਾ ਲੱਗੇਗਾ। ਪਰ ਜ਼ਰੂਰੀ ਹੈ ਇੰਡੀਆ ਦੇ ਵਿੱਚ ਇਹ ਆਮਦਨ ਵਾਲੀ ਸਲੈਬ ਜਿਹੜੀ ਉਹ ਲੈ ਕੇ ਜਾਣੀ ਚਾਹੀਦੀ ਹੈ, ਘੱਟੋ ਘੱਟ 8-10 ਲੱਖ ਤੱਕ ਤਾਂ ਲੈ ਕੇ ਜਾਓ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕੀ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਬ੍ਰੇਕ ਤੋਂ ਹੁਣ ਇੱਥੇ ਰੁਕਦੇ ਬ੍ਰੇਕ ਦੇ ਲਈ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਾਂਗੇ, ਪਰ ਉੱਥੇ ਜਾਣ ਤੋਂ ਪਹਿਲਾਂ, ਬ੍ਰੇਕ ਤੇ ਜਾਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਵਿਰੋਧ ਕਦੇ ਵੀ ਅੰਨਾ ਨਹੀਂ ਹੋਣਾ ਚਾਹੀਦਾ। ਕ੍ਰਿਟਿਸਿਜ਼ਮ ਕਦੇ ਵੀ ਅੰਨਾ ਨਹੀਂ ਹੋਣਾ ਚਾਹੀਦਾ। ਇਹ ਨਹੀਂ ਗਾ ਕਿ ਤੁਹਾਡੀ ਕਿਸੇ ਸਿਆਸੀ ਆਗੂ ਦੇ ਨਾਲ ਪਰਸਨਲੀ ਕੋਈ ਖਿਝ ਤੇ ਤੁਸੀਂ ਉਹਦਾ ਅੰਨਾ ਵਿਰੋਧ ਕਰੀ ਜਾਓ।
ਠੀਕ ਹੈ, ਸਰਕਾਰਾਂ ਦਾ ਵਿਰੋਧ ਪਾਲਿਸੀਜ਼ ਤੇ ਹੁੰਦਾ, ਨੀਤੀਆਂ ਤੇ ਹੁੰਦਾ ਹੈ। ਤੇ ਮਾਨ ਸਾਹਿਬ ਦੀ ਸਰਕਾਰ ਮੱਤੇਵਾੜਾ ਦੇ ਜਦੋਂ ਜੰਗਲ ਤੇ ਲੋਕਾਂ ਦਾ ਵਿਰੋਧ ਹੋਇਆ ਸੀਗਾ, ਉਦੋਂ ਵੀ ਬੈਕ ਫੁੱਟ ਤੇ ਆਈ ਤੇ ਹੁਣ ਦੂਜੀ ਵਾਰ ਬੈਕ ਫੁੱਟ ਤੇ ਆ ਗਈ। ਇਹ ਚੰਗੀ ਗੱਲ ਹੈ, ਲੋਕ ਹਿੱਤ ਦੇ ਲਈ ਸਰਕਾਰਾਂ ਨੂੰ ਬੈਕ ਫੁੱਟ ਤੇ ਆਉਣਾ ਚਾਹੀਦਾ ਹੈ ਔਰ ਆਪਣੀ ਹਿੰਡ ਛੱਡਣੀ ਚਾਹੀਦੀ ਹੈ। ਲੋਕਾਂ ਨੇ ਆਪਣੇ ਵਾਸਤੇ ਸਰਕਾਰ ਚੁਣੀ ਹੈ, ਨਾ ਕਿ ਆਗੂਆਂ ਨੇ ਆਪਣੇ ਵਾਸਤੇ ਲੋਕ ਚੁਣੇ ਹੈ। ਸੋ ਲੋਕਾਂ ਦੀ ਪਹਿਲ ਹੋਣੀ ਚਾਹੀਦੀ ਹੈ। ਪਰ ਸਵਾਲ ਇਹ ਵੀ ਜਾਇਜ਼ ਹੈ ਕਿ ਜਿਹੜੇ ਲੋਕਾਂ ਨੇ 2007 ਤੋਂ ਲੈ ਕੇ ਹੁਣ ਤੱਕ ਉਸ ਫੈਕਟਰੀ ਬਾਬਤ ਕੋਈ ਕਾਰਵਾਈ ਨਹੀਂ ਕੀਤੀ, ਕਿਉਂਕਿ 2007 'ਚ ਤਾਂ ਸਰਕਾਰ ਹੈ ਨਹੀਂ ਸੀ ਆਪਣੇ ਆਮ ਆਦਮੀ ਪਾਰਟੀ ਦੀ, ਉਦੋਂ ਅਕਾਲੀ ਦਲ ਸੀ ਤੇ ਉਸ ਤੋਂ ਬਾਅਦ 10 ਸਾਲ ਅਕਾਲੀ ਦਲ ਰਿਹਾ, ਉਸ ਤੋਂ ਬਾਅਦ 5 ਸਾਲ ਕਾਂਗਰਸ ਵੀ ਰਹੀ। ਪਰ ਹੁਣ ਜਿਵੇਂ ਹੀ ਉਸ ਚੀਜ਼ਾਂ ਦੇ ਪ੍ਰਭਾਵ ਨਿਕਲੇ ਤਾਂ ਲੋਕ ਧਰਨੇ ਤੇ ਆ ਕੇ ਬਹਿ ਗਏ, ਮੋਰਚੇ ਤੇ ਆ ਕੇ ਬਹਿ ਗਏ। ਲੋਕਾਂ ਦਾ ਇਹ ਹੱਕ ਹੈ, ਲੋਕਾਂ ਨੂੰ ਹਵਾ, ਪਾਣੀ ਬਚਾਉਣ ਦੇ ਲਈ ਲੜਨਾ ਚਾਹੀਦਾ। ਅਸੀਂ ਇਸ ਗੱਲ ਦੇ ਮੁਦਈ ਹਾਂ ਕਿ ਜਿੱਥੇ ਵੀ ਕੋਈ ਗਲਤ ਹੋ ਰਿਹਾ ਸਿਸਟਮ ਦੇ ਵਿੱਚ, ਉੱਥੇ ਤੁਹਾਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਤੇ ਚਲੋ ਇਸ ਗੱਲ ਦੀ ਸਰਕਾਰ ਨੂੰ ਵੀ ਸ਼ਾਬਾਸ਼ੀ ਹੈ ਕਿ ਉਹਨਾਂ ਨੇ ਲੋਕ ਰੋਹ ਦੇ ਮੂਹਰੇ ਝੁਕਦਿਆਂ ਇਹ ਫੈਸਲਾ ਲਿਆ। ਪਰ ਇੱਥੇ 2 ਹਾਲੇ ਵੀ ਚੀਜ਼ਾਂ ਜਿਹੜੀਆਂ ਨੇ ਉਹ ਸੌਰਟ ਆਊਟ ਕਰਨ ਵਾਲੀਆਂ ਨੇ। ਪਹਿਲਾ ਤਾਂ ਅਦਾਲਤੀ ਕਾਰਵਾਈ, ਉੱਥੇ ਕੀ ਸਟੇਟਸ ਹੈ ਤੇ ਸਰਕਾਰ ਉੱਥੇ ਕੀ ਰੁਖ ਰੱਖਦੀ ਹੈ। ਦੂਜਾ ਇਹ ਕਿ ਜਿਹੜੀ ਸਰਕਾਰ ਦੇ ਵਿੱਚ ਬੈਠੇ ਬੰਦੇ ਹੀ ਕਹਿ ਰਹੇ ਸੀ ਕਿ ਧਰਨਾ ਗੈਰ ਕਾਨੂੰਨੀ ਹੈ। ਫਿਰ ਹੁਣ ਇਹਦਾ ਮਤਲਬ ਤੁਸੀਂ ਗੈਰ ਕਾਨੂੰਨੀ ਕੰਮ ਕਰ ਰਹੇ ਹੋ। ਅਮਨ ਅਰੋੜੇ ਵਰਗੇ ਕਹਿ ਰਹੇ ਸੀ, ਗੈਰ ਕਾਨੂੰਨੀ ਧਰਨਾ ਕਦੇ ਨਹੀਂ ਹੁੰਦਾ। ਅਸੀਂ ਪਹਿਲਾਂ ਵੀ ਕਹਿੰਦੇ ਸੀ, ਹੁਣ ਵੀ ਕਹਿੰਦੇ ਹਾਂ। ਪਰ ਹਾਂ, ਇਹਦੇ ਨਾਲ-ਨਾਲ ਸਰਕਾਰ ਨੂੰ ਹੋਰਨਾਂ ਮੰਗਾਂ ਤੇ ਵੀ ਲੋਕਾਂ ਦੀਆਂ ਤੇ ਗੌਰ ਕਰਨੀ ਚਾਹੀਦੀ ਹੈ। ਜਿਹੜੇ ਲੋਕਾਂ ਨੇ ਗਲਤ ਸਿਸਟਮ ਤੋਂ ਬਾਹਰ ਜਾ ਕੇ ਜਾਂ ਗੈਰ ਕਾਨੂੰਨੀ ਕੰਮ ਜਿਨ੍ਹਾਂ ਨੇ ਕੀਤਾ ਕਿ ਧਰਤੀ ਦੇ ਵਿੱਚ ਬੋਰਿੰਗ ਕਰਕੇ ਪਾਣੀ ਛੱਡਿਆ, ਲਾਹਣ ਛੱਡੀ, ਤਾਂ ਉਹਨਾਂ ਤੇ ਕੀ ਕਾਰਵਾਈ ਹੋਊਗੀ? ਇਹ ਇੱਕ ਵੱਡਾ ਸਵਾਲ ਹੈ। ਇਹ ਹਮੇਸ਼ਾ ਬਹਿਸ ਰਹਿੰਦੀ ਹੈ ਕਿ ਉਦਯੋਗ ਬਿਨਾਂ ਇੰਪਲਾਇਮੈਂਟ ਨਹੀਂ, ਉਦਯੋਗ ਬਿਨਾਂ ਰੁਜ਼ਗਾਰ ਨਹੀਂ ਤੇ ਉਦਯੋਗ ਜਿਹੜਾ ਉਹ ਧਰਤੀ ਪਾਣੀ ਨੂੰ ਪਲੀਤ ਕਰਦਾ। ਇਹ ਇੱਕ ਬਹੁਤ ਵੱਡੀ ਬਹਿਸ ਹੈ, ਪਰ ਇਹਦਾ ਇੱਕੋ ਇੱਕ ਹੱਲ ਇਹੀ ਹੈ ਕਿ ਉਦਯੋਗ ਵੀ ਚੱਲਦੇ ਨੇ ਵਿਕਸਿਤ ਦੇਸ਼ਾਂ ਦੇ ਵਿੱਚ ਤੇ ਪੌਣ ਪਾਣੀ ਵੀ ਸਹੀ ਰਹਿੰਦਾ ਹੈ। ਕਾਰਨ ਉੱਥੋਂ ਦਾ ਸਿਸਟਮ ਠੀਕ ਹੈ, ਉੱਥੇ ਅਕਾਊਂਟੇਬਿਲਿਟੀ ਹੈ, ਉੱਥੇ ਟਰਾਂਸਪੇਰੈਂਸੀ ਹੈ। ਪਰ ਸਾਡੇ ਇੱਥੇ ਚੀਜ਼ਾਂ ਘੱਟ ਨੇ। ਸਾਡੇ ਇੱਥੇ ਹਫ਼ਤੇ, ਮਹੀਨੇ ਵਸੂਲੀਆਂ ਲੈਣ ਵਾਲੇ, ਹੋਟਲਾਂ ਦੇ ਵਿੱਚ ਪਾਰਟੀਆਂ ਕਰਨ ਵਾਲੇ, ਲੱਖਾਂ ਤਨਖਾਹਾਂ ਲੈ ਕੇ ਕਰਪਟ ਬੰਦੇ, ਭ੍ਰਿਸ਼ਟ ਲੋਕ ਸਿਸਟਮ ਦੇ ਵਿੱਚ ਨੇ, ਜਿਹੜੇ ਸਰਕਾਰਾਂ ਤੱਕ ਤਾਂ ਕਈ ਵਾਰੀ ਗੱਲ ਪਹੁੰਚਣ ਵੀ ਨਹੀਂ ਦਿੰਦੇ, ਜਿਹੜੇ ਰਾਹ ਦੇ ਵਿੱਚ ਹੀ ਚੀਜ਼ਾਂ ਨੂੰ ਖੁਰਦ-ਬੁਰਦ ਕਰ ਦਿੰਦੇ ਨੇ। ਪਰ ਹਾਂ, ਚੁੱਪੀ ਤੇ ਸਵਾਲ ਉਹਨਾਂ ਲੋਕਾਂ ਦੀ ਤੇ ਰਹੇਗਾ, ਜਿਹੜੇ ਪਹਿਲਾਂ ਪ੍ਰਦੂਸ਼ਣ ਨੂੰ ਲੈ ਕੇ ਬਹੁਤ ਰੌਲਾ ਪਾਉਂਦੇ ਰਹੇ ਤੇ ਪਰ ਹੁਣ ਜਦੋਂ ਦੇ ਰਾਜ ਸਭਾ ਗਏ ਆ, ਉਦੋਂ ਦੇ ਫਿਰ ਮੂੰਹ ਦੇ ਵਿੱਚ ਘੁੰਗਣੀਆਂ ਪਾਈ ਬੈਠੇ ਆ। ਸੋ ਪੰਜਾਬੀਆਂ ਨੂੰ ਇਹਨਾਂ ਲੋਕਾਂ ਨੂੰ ਵੀ ਜਵਾਬਦੇਹ ਕਰਨਾ ਚਾਹੀਦਾ। ਸਰਕਾਰ ਲੋਕਾਂ ਦੀ ਹੁੰਦੀ ਹੈ ਤੇ ਲੋਕਾਂ ਨੇ ਚੁਣੀ ਹੁੰਦੀ ਹੈ, ਇਸ ਕਰਕੇ ਸਰਕਾਰ ਨੂੰ ਲੋਕਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਨੇ। ਇਸ ਸਰਕਾਰ ਦੇ ਵਿੱਚ ਇਹ ਗੱਲ ਚੰਗੀ ਹੈ ਕਿ ਜਿੱਥੇ ਦੂਜੀਆਂ ਸਰਕਾਰਾਂ ਹਿੰਦੀ ਸੀ, ਬਾਈਬਲ ਕਲਾਂ ਵਾਲੀ ਗੋਲੀ ਕਾਂਡ ਦੇ ਉੱਤੇ ਕੁਛ ਨਹੀਂ ਕੀਤਾ। ਇਸੇ ਤਰ੍ਹਾਂ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਹੱਥ ਦੇ ਵਿੱਚ ਫੜ ਕੇ ਸਹੁੰ ਖਾਧੀ ਸੀ, ਕੱਖ ਨਹੀਂ ਕੀਤਾ। ਪਰ ਚਲੋ ਖੈਰ, ਇਹਨਾਂ ਨੇ ਮੰਗਾਂ ਤਾਂ ਮੰਨੀਆਂ, ਕਾਰਵਾਈਆਂ ਗਾਂਹ ਦੀ ਗੱਲ ਹੈ। ਆਪਾਂ ਇੱਥੇ ਹੀ ਹੁਣ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਾਂਗੇ। ਬ੍ਰੇਕ ਤੋਂ ਪਾਰ 2 ਹਾਦਸਿਆਂ ਬਾਰੇ ਚਰਚਾ ਕਰਾਂਗੇ। ਆਸਟ੍ਰੇਲੀਆ ਦੇ ਵਿੱਚ ਇੱਕ ਸੜਕ ਹਾਦਸਾ ਵਾਪਰਿਆ, ਪੰਜਾਬ ਦੇ ਨੌਜਵਾਨ ਦੀ ਮੌਤ ਹੋਈ ਹੈ, ਹੁਸ਼ਿਆਰਪੁਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਹੈ। ਇਸ ਤਰ੍ਹਾਂ ਨੇਪਾਲ ਹਵਾਈ ਹਾਦਸੇ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ 71 ਤੇ ਅੱਪੜੀ ਹੈ। ਖਬਰਾਂ ਕਈ ਹੋਰ ਵੀ ਨੇ, ਚਰਚਾ ਕਰਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਇਸ ਹਿੱਸੇ ਦੇ ਵਿੱਚ ਗੱਲਬਾਤ ਕਰਦੇ ਹਾਂ ਕੁਝ ਹੋਰ ਅਹਿਮ ਖਬਰਾਂ ਨੂੰ ਲੈ ਕੇ। ਮੈਲਬਰਨ ਤੋਂ ਖਬਰ ਆ ਰਹੀ ਹੈ ਕਿ ਆਸਟ੍ਰੇਲੀਆ ਦੇ ਕੈਨਬਰਾ ਦੇ ਵਿੱਚ ਇੱਕ ਕਾਰ ਹਾਦਸਾ ਵਾਪਰਿਆ ਤੇ ਉਸ ਹਾਦਸੇ ਦੇ ਵਿੱਚ ਪੰਜਾਬ ਦੇ 21 ਸਾਲਾ ਵਿਦਿਆਰਥੀ ਦੀ ਮੌਤ ਹੋ ਗਈ ਹੈ। ਇਸ ਨੌਜਵਾਨ ਦਾ ਸਬੰਧ ਹੁਸ਼ਿਆਰਪੁਰ ਜ਼ਿਲ੍ਹੇ ਦੇ ਨਾਲ ਦੱਸਿਆ ਗਿਆ ਤੇ ਇਹਦਾ ਨਾਂ ਕੁਨਾਲ ਚੋਪੜਾ, ਜਿਸ ਦੇ ਕੋਲ ਆਸਟ੍ਰੇਲੀਆ ਦਾ ਵਿਦਿਆਰਥੀ ਵੀਜ਼ਾ ਸੀ। ਇਹ ਸਵੇਰੇ ਕੰਮ ਤੋਂ ਵਾਪਸ ਆ ਰਿਹਾ ਸੀ ਤੇ ਜਦੋਂ ਕੰਮ ਤੋਂ ਵਾਪਸ ਆ ਰਿਹਾ ਸੀ ਤਾਂ ਕੈਨਬਰਾ ਦੇ ਵਿੱਚ ਵਿਲੀਅਮ ਹੋਵਲ ਡਰਾਈਵ ਤੇ ਟਰੱਕ ਦੇ ਨਾਲ ਉਸ ਦੀ ਕਾਰ ਦੀ ਟੱਕਰ ਹੋ ਗਈ ਸੀ। ਇਸ ਤੇ ਟੱਕਰ ਦੇ ਵਿੱਚ ਇਸ ਨੌਜਵਾਨ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ। ਇਹਦੀ ਉਮਰ 21 ਸਾਲ ਹੈ ਤੇ ਇਹਦਾ ਜਿਹੜਾ ਸਬੰਧ ਆ ਉਹ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਨਾਲ ਹੈ ਤੇ ਨਾਂ ਇਹਦਾ ਕੁਨਾਲ ਚੋਪੜਾ ਦੱਸਿਆ ਗਿਆ। ਪੰਜਾਬ ਦੇ ਵਿੱਚ ਗੱਲ ਕਰੀਏ ਕੜਾਕੇ ਦੀ ਠੰਡ ਬਾਰੇ ਤਾਂ ਪੰਜਾਬ ਤੇ ਹਰਿਆਣਾ ਦੇ ਕਈ ਇਲਾਕਿਆਂ ਦੇ ਵਿੱਚ ਕੜਾਕੇ ਦੀ ਠੰਡ ਹਾਲੇ ਵੀ ਜਾਰੀ ਹੈ। ਬਠਿੰਡਾ ਤੇ ਫਰੀਦਕੋਟ ਦੇ ਵਿੱਚ ਘੱਟੋ ਘੱਟ ਤਾਪਮਾਨ -0 ਰਿਹਾ। ਇਹਨਾਂ ਦੋਵਾਂ ਥਾਵਾਂ ਤੇ ਤਾਪਮਾਨ -1 ਡਿਗਰੀ ਦਰਜ ਕੀਤਾ ਗਿਆ ਫਰੀਦਕੋਟ ਦੇ ਵਿੱਚ। ਇਹਨਾਂ ਤੋਂ ਇਲਾਵਾ ਅੰਮ੍ਰਿਤਸਰ ਦੇ ਵਿੱਚ ਘੱਟੋ ਘੱਟ ਤਾਪਮਾਨ 1.4 ਡਿਗਰੀ ਸੈਲਸੀਅਸ, ਲੁਧਿਆਣਾ ਦੇ ਵਿੱਚ 1.6 ਤੇ ਪਟਿਆਲਾ, ਪਠਾਨਕੋਟ, ਗੁਰਦਾਸਪੁਰ, ਮੋਗਾ, ਮੋਹਾਲੀ ਦੇ ਵਿੱਚ ਘੱਟੋ ਘੱਟ ਤਾਪਮਾਨ 2 ਡਿਗਰੀ ਸੈਲਸੀਅਸ ਤੋਂ ਲੈ ਕੇ 6 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ। ਰਾਜਧਾਨੀ ਚੰਡੀਗੜ੍ਹ ਦਾ ਘੱਟੋ ਘੱਟ ਤਾਪਮਾਨ 5.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਹਰਿਆਣਾ ਦੇ ਵਿੱਚ ਹਿਸਾਰ ਦੇ ਵਿੱਚ ਘੱਟੋ ਘੱਟ ਤਾਪਮਾਨ 1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਗੱਲ ਕਰੀਏ ਰਾਹੁਲ ਗਾਂਧੀ ਦੀ, ਜਿਹੜੀ ਕੱਲ ਸੁਰੱਖਿਆ ਘੇਰਾ ਟੁੱਟਿਆ ਸੀ ਉਹਦੇ ਵਿੱਚ ਸੁਰੱਖਿਆ ਘੇਰੇ ਨੂੰ ਤੋੜ ਕੇ ਇੱਕ ਨੌਜਵਾਨ ਨੇ ਕਾਂਗਰਸੀ ਨੇਤਾ ਨੂੰ ਜੱਫੀ ਪਾਉਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਰਾਹੁਲ ਗਾਂਧੀ ਯਾਤਰਾ ਤੇ ਜਾ ਰਿਹਾ ਸੀ ਤੇ ਇੱਕ ਵਿਅਕਤੀ Z+ ਸੁਰੱਖਿਆ ਘੇਰਾ ਤੋੜ ਕੇ ਉਹਦੇ ਕੋਲ ਆ ਗਿਆ ਤੇ ਜੱਫੀ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਤੁਰੰਤ CRPF ਸੁਰੱਖਿਆ ਨੇ ਪਿੱਛੇ ਧੱਕ ਦਿੱਤਾ। ਦਿੱਲੀ ਯਾਤਰਾ ਦੌਰਾਨ ਵੀ ਇਸ ਤਰ੍ਹਾਂ ਦੀ ਉਲੰਘਣਾ ਦੀ ਜਾਣਕਾਰੀ ਮਿਲੀ ਸੀ, ਪਰ ਉਸ ਤੋਂ ਬਾਅਦ ਰਾਹੁਲ ਗਾਂਧੀ ਨੇ ਇਸ ਨੌਜਵਾਨ ਦੇ ਬਾਰੇ ਮੀਡੀਆ ਦੇ ਨਾਲ ਗੱਲਬਾਤ ਵੀ ਕੀਤੀ ਤੇ ਉਹਨਾਂ ਨੂੰ ਕਿਹਾ ਕਿ ਇੱਕ ਵਾਰੀ ਰਾਹੁਲ ਗਾਂਧੀ ਕਹਿ ਰਿਹਾ ਸੀਗਾ ਕਿ ਇੱਕ ਵਾਰੀ ਮੈਨੂੰ ਲੱਗਿਆ ਕਿ ਇਹ ਕੀ ਹੋ ਗਿਆ, ਬਾਅਦ ਦੇ ਵਿੱਚ ਮੈਂ ਹੌਲੀ-ਹੌਲੀ ਸੰਭਲਿਆ। ਰੁੱਖ ਕਰਦੇ ਹਾਂ ਕੁਝ ਕੌਮੀ ਖਬਰਾਂ ਦਾ ਤੇ ਰੁੱਖ ਕਰਾਂਗੇ ਮੱਧ ਪ੍ਰਦੇਸ਼ ਦਾ। ਮੱਧ ਪ੍ਰਦੇਸ਼ ਦੇ ਕਲੈਕਟਰ ਦਫ਼ਤਰ ਦੇ ਵਿੱਚ ਗਵਾਲੀਅਰ ਦੇ ਨਾਲ ਸੰਬੰਧਿਤ ਮਸਲਾ ਹੈ। ਜ਼ਮੀਨ ਅਲਾਟਮੈਂਟ ਦਾ ਮਾਮਲਾ ਸੀਗਾ ਤੇ ਇਸ ਮਾਮਲੇ ਦੀ ਜਦੋਂ ਸੁਣਵਾਈ ਹੋ ਰਹੀ ਸੀ ਤਾਂ 6 ਔਰਤਾਂ ਤੇ ਇੱਕ ਨੌਜਵਾਨ ਨੇ ਖੁਦ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਦਫ਼ਤਰ ਦੇ ਵਿੱਚ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਇਹਨਾਂ ਸਾਰਿਆਂ ਨੂੰ ਅਜਿਹਾ ਕਰਨ ਤੋਂ ਰੋਕ ਲਿਆ। ਰੋਹ ਦੇ ਵਿੱਚ ਆਈ ਔਰਤ ਗੀਤਾ ਮੌਰੀਆ ਨੇ ਦੱਸਿਆ ਕਿ ਉਹ ਗਵਾਲੀਅਰ ਦੇ ਸਿਰੋਲ ਇਲਾਕੇ ਦੀ ਵਸਨੀਕ ਹੈ, ਜਿੱਥੇ ਜ਼ਿਲ੍ਹਾ ਪੰਚਾਇਤ ਦਾ ਦਫ਼ਤਰ ਉਸਾਰਿਆ ਗਿਆ। ਪ੍ਰਸ਼ਾਸਨ ਨੇ ਉਹਨਾਂ ਤੋਂ ਜ਼ਬਰੀ ਇਹ ਜ਼ਮੀਨ ਖਾਲੀ ਕਰਵਾ ਕੇ ਜਿਸ ਥਾਂ ਜ਼ਮੀਨ ਅਲਾਟ ਕੀਤੀ ਹੈ ਉਹ ਸੁਰੱਖਿਅਤ ਨਹੀਂ ਹੈ। ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਪਿਛਲੇ 10 ਮਹੀਨਿਆਂ ਤੋਂ ਉਹਨਾਂ ਦੀ ਸੁਣਵਾਈ ਨਹੀਂ ਕਰ ਰਿਹਾ, ਜਿਸ ਕਰਕੇ ਉਹ ਹੁਣ ਖੁਦਕੁਸ਼ੀ ਕਰਨਾ ਚਾਹੁੰਦੇ ਨੇ। ਤੇ ਇਸੇ ਦੌਰਾਨ SDM HB ਸ਼ਰਮਾ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਮਾਮਲੇ ਨੂੰ ਹੱਲ ਕਰਨ ਦੇ ਲਈ ਯਤਨ ਅਸੀਂ ਕਰ ਰਹੇ ਹਾਂ, ਪਰ ਲੋਕ ਜਿਹੜੇ ਇਸ ਮਾਮਲੇ ਨਾਲ ਜੁੜੇ ਹੋਏ ਨੇ ਉਹਨਾਂ ਨੇ ਇਹ ਗੱਲ ਦਾ ਦਾਅਵਾ ਕੀਤਾ ਕਿ ਪ੍ਰਸ਼ਾਸਨਿਕ ਅਧਿਕਾਰੀ ਸਿਰਫ ਇੱਕ ਫਾਰਮੈਲਿਟੀ ਦੇ ਤੌਰ ਤੇ ਸਾਡੇ ਨਾਲ ਗੱਲ ਕਰਦੇ ਨੇ, ਸਾਡੇ ਮਸਲੇ ਦਾ ਹੱਲ ਨਹੀਂ ਕਰਦੇ। ਇਹ ਬੀਬੀ ਦੇ ਘਰ ਦੇ ਉੱਤੇ ਜ਼ਿਲ੍ਹਾ ਪੰਚਾਇਤ ਦਾ ਦਫ਼ਤਰ ਉਸਾਰਿਆ ਗਿਆ ਤੇ ਪ੍ਰਸ਼ਾਸਨ ਨੇ ਉਹ ਦਫ਼ਤਰ ਜ਼ਬਰੀ ਉਸਾਰਿਆ। ਨੇਪਾਲ ਹਵਾਈ ਹਾਦਸੇ ਦੇ ਵਿੱਚ ਲਗਾਤਾਰ ਆਪਾਂ ਤੁਹਾਡੇ ਨਾਲ ਅਪਡੇਟ ਸਾਂਝੀਆਂ ਕਰ ਰਹੇ ਹਾਂ। ਯੇਤੀ ਏਅਰਲਾਈਨਸ ਦਾ ਇਹ ਹਵਾਈ ਜਹਾਜ਼ 2 ਦਿਨ ਪਹਿਲਾਂ ਪੋਖਰਾ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ਹਵਾਈ ਜਹਾਜ਼ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ 71 ਹੋ ਗਈ ਹੈ। ਨੇਪਾਲੀ ਫੌਜ ਦੇ ਬੁਲਾਰੇ ਨਰਾਇਣ ਸਿਵਾਲ ਨੇ ਇਹ ਗੱਲ ਦੱਸੀ ਹੈ ਕਿ ਹਾਦਸੇ ਵਾਲੀ ਥਾਂ ਤੋਂ 2 ਹੋਰ ਲਾਸ਼ਾਂ ਮਿਲੀਆਂ ਨੇ, ਜਿਸ ਦੇ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 71 ਤੇ ਅੱਪੜ ਗਈ ਹੈ। ਇੱਕ ਵਿਅਕਤੀ ਹਾਲੇ ਵੀ ਲਾਪਤਾ, ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਇਸ ਵਿਅਕਤੀ ਦੇ ਬਚਣ ਦੀਆਂ ਵੀ ਉਮੀਦਾਂ ਘੱਟ ਨੇ। ਦੱਸਣਾ ਬਣਦਾ ਹੈ ਕਿ ਯੇਤੀ ਏਅਰਲਾਈਨਸ ਦਾ ਜਹਾਜ਼ ਜਦੋਂ ਕਾਠਮੰਡੂ ਦੇ ਹਵਾਈ ਅੱਡੇ ਤੋਂ ਇਹਨੇ ਉਡਾਣ ਭਰੀ ਸੀ ਤੇ ਪੋਖਰਾ ਨੇੜੇ ਇਹ ਹਾਦਸੇ ਦਾ ਸ਼ਿਕਾਰ ਹੋ ਗਿਆ ਸੀਗਾ। ਸੋ ਇਸ ਹਾਦਸੇ ਦੇ ਵਿੱਚ 68 ਲੋਕਾਂ ਦੀ ਥਾਂਈ ਮੌਤ ਹੋ ਗਈ ਸੀ। ਉਸ ਤੋਂ ਬਾਅਦ ਲਾਪਤਾ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਉਸ ਤੋਂ ਬਾਅਦ 3 ਹੋਰ ਲੋਕਾਂ ਦੀ ਭਾਲ ਹੋਈ ਤੇ ਇਹ ਗਿਣਤੀ 71 ਤੇ ਅੱਪੜ ਗਈ। ਕੁੱਲ 72 ਯਾਤਰੀ ਸਵਾਰ ਸਨ। ਇੱਕ ਵਿਅਕਤੀ ਦੀ ਭਾਲ ਹਾਲੇ ਵੀ ਜਾਰੀ ਹੈ ਤੇ ਉਹ ਜਿਹੜਾ ਲਾਪਤਾ ਦੱਸਿਆ ਗਿਆ ਤੇ ਉਹਦੇ ਬਾਰੇ ਵੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਹੁਣ 3-4 ਦਿਨ ਹੋ ਗਏ ਰਾਹਤ ਕਾਰਜ ਚੱਲਦਿਆਂ ਨੂੰ ਤੇ ਜੇਕਰ ਉਹ ਜਿਉਂਦਾ ਹੁੰਦਾ ਤਾਂ ਉਹਦੇ ਨਾਲ ਸੰਪਰਕ ਹੋ ਜਾਣਾ ਸੀ, ਪਰ ਹੁਣ ਜਿਵੇਂ-ਜਿਵੇਂ ਸਮਾਂ ਪੈਂਦਾ ਜਾਂਦਾ ਤਾਂ ਵਿਅਕਤੀ ਦੇ ਬਚਣ ਦੀਆਂ ਉਮੀਦਾਂ
ਬਹੁਤ ਘੱਟ ਨੇ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਤੇ ਵੱਡੀਆਂ ਘਟਨਾਵਾਂ ਬਾਰੇ ਤੁਹਾਨੂੰ ਦਿੱਤੀਆਂ ਜਾਣੀਆਂ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।